ਘੰਟਾ ਘਰ ਬਾਅਦ ਮੈਂ ਪਿਛਲੀ ਵਾਰੀ ਤੁਹਾਨੂੰ ਥੋੜਾ ਜਿਹਾ ਵਿਖਾਇਆ ਸੀ ਤੇ ਨਿਪਲ ਹੋਣੀ ਬਣਾਉਣ ਦੇ ਵੀਡੀਓ। ਮੈਂ ਕਿਹਾ ਤੁਹਾਨੂੰ ਵਿਖਾਦਾ, ਮੈਂ ਤੇ ਵੀਡੀਓ ਬਣਾਇਆ ਕੋਈ ਨਹੀਂ ਹੈ। ਮੈਂ ਕਿਹਾ ਇਹਨਾਂ ਨੇ ਤੁਹਾਨੂੰ ਜ਼ਰੂਰ ਵਿਖਾਵਾਂ ਵੀ ਕੀ ਕਰਦੇ ਫਿਰਦੇ ਆ। ਇਹ ਫੋਟੋ ਖਿੱਚਦੇ ਜੇ, ਫੋਟੋ ਖਿੱਚਦੇ ਪਏ, फोटो खींचने पे। ਹਲਾ जी हाँ ਕਿਵੇਂ ਦਾ ਲੱਗਾ ਮੁਲਤਾਨ? बड़ा अच्छा लगे, ਹਲਾ दिल लगे। ਇਹ ਕਿਹੜੀ ਬੋਲੀ ਪੇ ਬੋਲਦਾ? मैं शराकी बोलना। ਸਰੈਕੀ ਬੋਲਦਾ ਪਿਆ? ਬਰਾਦਰੀ। ਹਾਂ ਬਰਾਦਰੀ। ਤੇ ਉਹ ਬਿਲਕੁਲ ਸਾਹਮਣੇ ਆ ਜਿਹੜਾ ਮਜ਼ਾਰ ਹੈ ਬਹੁਦਿਨ ਜ਼ਿਕਰੀਆ ਉਹਨਾਂ ਦਾ ਇਸ ਪਾਸੇ। ਇਸ ਤੋਂ ਪਿਛਲੀ ਸਾਈਡ ਤੇ ਸ਼ਾਹ ਸ਼ਮਸ ਤਬਰੇਜ਼ ਦਾ ਦਰਬਾਰ ਹੈ। ਤੁਹਾਨੂੰ ਮੈਂ ਜ਼ੂਮ ਕਰਕੇ ਵਿਖਾਉਂਦਾ। ਪਿਛਲੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਵਿਖਾਇਆ ਸੀ, ਅੰਦਰੋਂ ਜਾ ਕੇ ਵਿਖਾਇਆ ਸੀ। ਇਸ ਵਾਰੀ ਦੂਰੋਂ ਦੂਰੋਂ ਤੁਹਾਨੂੰ ਵਿਖਾਉਣ ਦੇ ਲਿਖਿਆ ਪੰਜਾਬ ਟੂਰਿਜ਼ਮ ਡਿਪਾਰਟਮੈਂਟ। ਤੇ ਇੱਥੋਂ ਮੁਲਤਾਨ ਸ਼ਹਿਰ ਨਜ਼ਰ ਆਏਗਾ ਤੁਹਾਨੂੰ ਬਾਹਰੋਂ। ਲਓ ਜੀ, ਆਹ ਪੌੜੀਆਂ ਜਾਂਦੀਆਂ ਉੱਤੇ ਤੇ ਲੱਗ ਪਤਾ ਜਾਣਾ ਤਾਂ ਜਾਣ ਲੱਗੇ। ਲਓ ਵੀ ਮੁਲਤਾਨੋਂ ਨਿਕਲ ਕੇ ਆਪਾਂ ਆ ਗਏ ਚੀਚਾ ਮਦਨੀ। ਚੀਚਾ ਮਦਨੀ ਇਹ ਪਿੰਡ ਦਾ ਨਾਂ ਆਗਰਾ, 4012L ਆਗਰਾ। ਫੁੱਲ ਤੂੰ ਕੱਲੇ ਰੱਖ ਲਿਆ ਯਾਰ? चलो सब मैं ਤੁਹਾਨੂੰ ਦੇ ਦੇਣਾ ਹੈਂ ਅੱਗੇ ਮੈਂ ਤੁਹਾਨੂੰ ਦੇ ਦੇਣਾ। ਕੀ ਕਹਿੰਦੇ ਆਪਣੇ ਫੁੱਲ? ਇਹਦਾ ਪਾਸ ਇਹ ਕਹਿੰਦੇ ਜੀ ਅਸੀਂ ਕਿਤੋਂ ਲਿਆਉਂਦੇ ਨਹੀਂ ਹੈਗੇ ਹਾਂ, ਦੁਕਾਨ ਤੋਂ, ਆਪ ਘਰੇ ਲਾਈਦੇ ਆ, ਆਪ ਲਾ ਕੇ। ਸਮੀ ਜੱਟਿਆ ਕੀ ਕਿਵੇਂ ਕੀ ਬਣਿਆ ਸੀ? ਮੈਂ ਕਿਹਾ ਮਸਲੀਆਂ ਹੀ ਮਸਲੀ ਬਣ ਜਾਂਦਾ, ਜੱਟਾਂ ਜੱਟ ਬਣ ਜਾਂਦਾ, ਪਤਾ ਨਹੀਂ ਹੈ ਕੀ ਇਹਨੂੰ ਪੁੱਛ ਲੈਂਦੇ ਆ। ਨਾ ਵੀ ਖਾਣੇ ਦਾ ਹੋ ਗਿਆ ਇੰਤਜ਼ਾਮ। ਪੁਰਾਣੇ ਸਮੇਂ ਦੇ ਟੇਬਲ ਤੇ ਕੁਰਸੀਆਂ ਤੇ ਫੋਟੋ ਉਹਨਾਂ ਲਾ ਕੇ ਰੱਖੀ ਉਦੋਂ ਦੇ ਆਪਣੇ ਬਜ਼ੁਰਗਾਂ। ਅਸਲਾਮ ਵਾਲੇਕਮ ਸਾਰੇ ਦੋਸਤਾਂ ਨੂੰ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ ਅਸੀਂ ਅੱਜ ਮੁਲਤਾਨ, ਕੱਲ ਦੇ ਅਸੀਂ ਮੁਲਤਾਨ ਆਏ ਹਾਂ। ਥੋੜੇ ਦਿਨ ਪਹਿਲਾਂ ਵੀ ਨਵਾਨਪੁਰ ਤੇ ਨਵਦੀਪ ਆਇਆ ਸੀ ਤੇ ਇਮਰਾਨ ਭਾਈ ਸਾਡੇ ਨਾਲ ਸਨ। ਫਿਰ ਇਹਨਾਂ ਦਾ ਸ਼ੁਕਰੀਆ, ਸਾਨੂੰ ਇਹਨਾਂ ਨੇ ਮੌਕਾ ਦਿੱਤਾ ਸਾਡੀ ਸੇਵਾ ਕਰਨ ਦਾ। ਤੇ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਵਲੌਗ ਬਣਾਇਆ ਸੀ, ਇਸ ਤੋਂ ਮੈਂ ਵਲੌਗ ਸ਼ੂਟ ਨਹੀਂ ਕੀਤਾ, ਲੇਕਿਨ ਸ਼ੁਰੂ ਇੱਥੋਂ ਜ਼ਰੂਰ ਕਰ ਰਿਹਾ। ਕੋਸ਼ਿਸ਼ ਇਹ ਹੁੰਦੀ ਹੈ ਵੀ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਚੰਗੀਆਂ ਥਾਵਾਂ ਨੇ, ਚੰਗੀਆਂ ਚੀਜ਼ਾਂ ਨੇ, ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹ ਵੇਖਣ ਤੇ ਦੁਨੀਆ ਤੱਕ ਮੈਸੇਜ ਪਹੁੰਚੇ, ਪਾਕਿਸਤਾਨ ਦੀ ਟੂਰਿਜ਼ਮ ਜਿਹੜੀ ਆ ਪ੍ਰਮੋਟ ਹੋਏ। ਸੋ ਇਹਨਾਂ ਨੂੰ ਨਾਲ ਲੈ ਕੇ ਆਇਆ ਸਾਂ। ਰਿਪਨ ਤੇ ਖੁਸ਼ੀ ਹੋਣੀ ਆਏ ਆ, ਉਹ ਸਾਰਾ ਮੁਲਤਾਨ ਉਹਨਾਂ ਨੇ ਘੁੰਮ ਲਿਆ ਤੇ ਮੈਂ ਅੱਜ ਰੈਸਟ ਮੂਡ ਦੇ ਹਿਸਾਬ ਰੈਸਟ ਮੈਂ ਕਿਹਾ ਘੁੰਮ ਲੈਣ, ਆਪਣਾ ਵਲੌਗ ਬਣਾਉਣ। ਇਮਰਾਨ ਭਾਈ ਉਹਨਾਂ ਨਾਲ ਛੱਡਿਆ ਸੀ, ਘੁਮਾ ਰਹੇ ਸਨ ਉਹਨਾਂ ਨਾਲ। ਤੇ ਅੱਗੇ ਅਸੀਂ ਹੁਣ ਵਧਣਾ ਚੀਚਾ ਮਦਨੀ ਤੇ ਉੱਥੇ ਰਜ਼ੀ ਚੀਮਾ ਸਾਹਿਬ ਨੇ, ਉਹਨਾਂ ਨੂੰ ਮਿਲਣਾ, ਫਿਰ ਲੈਲਪੁਰ ਜਾਣਾ। ਸੋ ਅੱਜ ਦਾ ਸਾਡਾ ਮੇਰਾ ਵਲੌਗ ਮੁਲਤਾਨ ਦਾ ਨਹੀਂ ਹੋਣਾ, ਲੇਕਿਨ ਮੁਲਤਾਨ ਦਾ ਵਲੌਗ ਰਿਪਨ ਖੁਸ਼ੀ ਦੇ ਚੈਨਲ ਪੰਜਾਬੀ ਟਰੈਵਲ ਕਪਲ ਤੇ ਜ਼ਰੂਰ ਆਏਗਾ। ਇਮਰਾਨ ਭਾਈ ਦਾ ਸੋਹਣਾ ਜਿਹਾ ਮੂੰਹ ਉੱਥੇ ਜ਼ਰੂਰ ਨਜ਼ਰ ਆਉਂਦਾ ਹੈ। ਇੱਕ ਪੈਗਾਮ ਜਿਹੜਾ ਹੈ ਉਹ ਤੁਹਾਡੇ ਚੈਨਲ ਰਾਹੀਂ, ਤੁਹਾਡੇ ਰਾਹੀਂ ਪੂਰੇ ਦੁਨੀਆ ਦੇ ਵਿੱਚ ਵਸਦੇ ਉਹਨਾਂ ਲੋਕਾਂ ਵਾਸਤੇ ਜਿਹੜੇ ਮੁਲਤਾਨ ਤੋਂ ਉੱਠ ਕੇ ਗਏ ਔਰ ਉਹਨਾਂ ਦਾ ਕੋਈ ਵੀ ਤਾਲੁਕ ਮੁਲਤਾਨ ਦੇ ਨਾਲ ਹੈ। ਤੇ ਅਸੀਂ ਬਾਇਸੇ ਤੇ ਮੁਲਤਾਨੀ, ਅਸੀਂ ਤੁਹਾਡੇ ਵਾਸਤੇ ਬਾਹਾਂ ਖੋਲ ਕੇ ਖੜੇ ਹਾਂ। ਜਿਹੜਾ ਵੀ ਆਉਣਾ ਚਾਹੇ, ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੇ, ਆਪਣੇ ਪੁਰਾਣੇ ਲੋਕਾਂ ਨੂੰ ਮਿਲਣਾ ਚਾਹੇ, ਅਗਰ ਕਿਸੇ ਦਾ ਕੋਈ ਰਿਸ਼ਤੇਦਾਰ, ਕੋਈ ਤਾਲੁਕ ਵਾਲਾ ਇੱਥੇ ਰਹਿੰਦਾ ਹੈ, ਉਹਦੇ ਵਾਸਤੇ ਸਾਡੀ ਕੋਈ ਵੀ ਖਿਦਮਤ ਹੋਵੇ ਤੇ ਅਸੀਂ ਹਾਜ਼ਰ ਹਾਂ। ਇਮਰਾਨ ਭਾਈ ਬਹੁਤ ਤਾਵਨ ਕਰਦੇ ਆ ਜੀ। ਜੇ ਕਹਣਾ ਚਾਹੁੰਦੇ ਹੋ ਮੁਲਤਾਨ, ਵੈਸੇ ਤੇ ਜਿਹੜੇ ਜਿੰਨੇ ਵੀ ਪੰਜਾਬੀ ਆਉਂਦੇ ਨੇ, ਹਿੰਦੂ ਸਿੱਖ ਸਾਰੇ ਪਰਾਂ ਤੱਕ ਰਹਿੰਦੇ ਨੇ, ਪਰਲੇ ਏਰੀਏ ਤੱਕ। ਸੋ ਇਹ ਮੁਲਤਾਨ ਬਹਾਵਲਪੁਰ ਬੜਾ ਰਿਚ ਕਲਚਰ, ਪੁਰਾਣੀ 6000 ਸਾਲ ਤੋਂ ਵੀ ਪੁਰਾਣਾ ਇਹ ਸ਼ਹਿਰ ਆ। ਪਿਛਲੀ ਵਾਰੀ ਸਾਰਾ ਆਪਣੇ ਵੀਡੀਓਜ਼ ਵਿੱਚ ਵਿਖਾਇਆ ਸੀ ਤੇ ਹੁਣ ਤੁਸੀਂ ਰਿਪਨ ਖੁਸ਼ੀ ਦੇ ਚੈਨਲ ਤੇ ਵੇਖੋਗੇ। ਉਹ ਅੱਗੇ ਆਉਂਦੇ ਆ ਤੇ ਫਿਰ ਅਸੀਂ ਅੱਜ ਦਾ ਸਫ਼ਰ ਵਧਾਵਾਂਗੇ। ਜੇ ਕੋਈ ਆਉਣਾ ਚਾਹੁੰਦੇ ਹੋਣ ਤਾਂ ਜ਼ਰੂਰ ਕੰਟੈਕਟ ਕਰਿਓ, ਇਮਰਾਨ ਭਾਈ ਦੇ ਰੂਬਰੂ ਕਰਾਵਾਂਗੇ ਜੀ ਬਿਲਕੁਲ। ਘੰਟਾ ਘਰ ਬਾਅਦ ਮੈਂ ਪਿਛਲੀ ਵਾਰੀ ਤੁਹਾਨੂੰ ਥੋੜਾ ਜਿਹਾ ਵਿਖਾਇਆ ਸੀ ਤੇ ਨਿਪਲ ਹੋਣੀ ਬਣਾਉਣ ਦੇ ਵੀਡੀਓ। ਮੈਂ ਕਿਹਾ ਤੁਹਾਨੂੰ ਵਿਖਾਦਾ, ਮੈਂ ਤੇ ਵੀਡੀਓ ਬਣਾਇਆ ਕੋਈ ਨਹੀਂ ਹੈ। ਮੈਂ ਕਿਹਾ ਇਹਨਾਂ ਨੇ ਤੁਹਾਨੂੰ ਜ਼ਰੂਰ ਵਿਖਾਵਾਂ ਵੀ ਕੀ ਕਰਦੇ ਫਿਰਦੇ ਆ। ਇਹ ਫੋਟੋ ਖਿੱਚਦੇ ਜੇ, ਫੋਟੋ ਖਿੱਚਦੇ ਪਏ, फोटो खींचने पे। ਹਲਾ जी हाँ ਕਿਵੇਂ ਦਾ ਲੱਗਾ ਮੁਲਤਾਨ? बड़ा अच्छा लगे, ਹਲਾ दिल लगे। ਇਹ ਕਿਹੜੀ ਬੋਲੀ ਪੇ ਬੋਲਦਾ? मैं शराकी बोलना। ਸਰੈਕੀ ਬੋਲਦਾ ਪਿਆ? ਬਰਾਦਰੀ। ਹਾਂ ਬਰਾਦਰੀ। ਤੇ ਉਹ ਬਿਲਕੁਲ ਸਾਹਮਣੇ ਆ ਜਿਹੜਾ ਮਜ਼ਾਰ ਹੈ ਬਹੁਦਿਨ ਜ਼ਿਕਰੀਆ ਉਹਨਾਂ ਦਾ ਇਸ ਪਾਸੇ। ਇਸ ਤੋਂ ਪਿਛਲੀ ਸਾਈਡ ਤੇ ਸ਼ਾਹ ਸ਼ਮਸ ਤਬਰੇਜ਼ ਦਾ ਦਰਬਾਰ ਹੈ। ਤੁਹਾਨੂੰ ਮੈਂ ਜ਼ੂਮ ਕਰਕੇ ਵਿਖਾਉਂਦਾ। ਪਿਛਲੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਵਿਖਾਇਆ ਸੀ, ਅੰਦਰੋਂ ਜਾ ਕੇ ਵਿਖਾਇਆ ਸੀ। ਇਸ ਵਾਰੀ ਦੂਰੋਂ ਤੁਹਾਨੂੰ ਵਿਖਾਉਣ ਦੇ ਅੰਦਰੋਂ ਵੀ ਥੋੜ੍ਹਾ ਜਿਹਾ ਵਿਖਾ ਲਿਆਵਾਂ, ਫਿਰ ਆਪਾਂ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਹਾਂ। ਇਹ ਹੋਰ ਇੱਕ ਦੱਸਾਂ ਤੁਹਾਨੂੰ
ਵੀ ਇਹ ਜਿਹੜਾ ਇਹ ਰਾਡੋ ਕੰਪਨੀ ਨੇ ਡਿਜ਼ਾਈਨ ਕੀਤਾ ਉੱਤੇ ਵਾਲਾ ਜਿਹੜਾ ਇਹਦੀਆਂ ਸੂਈਆਂ ਸਈਆਂ ਸਾਰੀਆਂ ਨਾ ਜਿਹੜਾ ਕਲੌਕ ਆ ਉਹ ਰਾਡੋ ਕੰਪਨੀ ਦਾ ਅੰਗਰੇਜ਼ ਦੌਰ ਦਾ ਬਣਿਆ ਹੋਇਆ। ਉਹਨੇ ਵਾਰਲਡ ਸਿਟੀ ਦੇ ਅੰਦਰ ਹੈ ਵੀ ਪੰਜਾਬ ਟੂਰਿਜ਼ਮ ਦੇ ਅੰਡਰ ਹੈ ਲਿਖਿਆ ਪੰਜਾਬ ਟੂਰਿਜ਼ਮ ਡਿਪਾਰਟਮੈਂਟ। ਇੱਥੋਂ ਮੁਲਤਾਨ ਸ਼ਹਿਰ ਨਜ਼ਰ ਆਏਗਾ ਤੁਹਾਨੂੰ ਬਾਹਰੋਂ। ਮੈਨੂੰ ਦੱਸਿਓ ਹੁਣ ਥੋੜਾ ਜਿਹਾ ਕਦੋਂ ਦਾ ਬਣਿਆ। ਮੇਰਾ ਕਮਰਾ ਇਹ ਮੇਰੇ ਕਮਰੇ 'ਚ ਮੇਰੀ ਬਿਨਾਂ परमिशन ਤੋਂ ਨਹੀਂ ਹੋਣਾ। ਹਾਂ ਸਮਝ ਗਏ ਗੱਲ। ਦੱਸਿਓ जरा जी ये रिपन हॉल था जहाँ से पूरे ਨਹੀਂ ਸਾਰੇ ਪਹਿਲਾਂ ਕਲੌਕ ਟਾਵਰ ਦਾ ਦੱਸਿਓ ਨਾ ਮੇਰਾ ਵੀਡੀਓ ਹੋਣਾ ਹੈ। अच्छा आपके अब है हाँ। ठीक हो गए तो लाइट ठीक है ना ਹਾਂ ਸਹੀ। ਨਹੀਂ ਇਹ 'ਚ ਨਹੀਂ ਦੱਸਣਾ ਤੁਸੀਂ ਮੇਰੇ 'ਚ ਦੱਸ ਚੁੱਕੇ ਹੋ ਨਾ। ਜਿਨ੍ਹਾਂ ਨੇ ਉਹ ਚੀਜ਼ ਸੁਣਨੀ ਉਹ ਮੇਰੇ ਚੈਨਲ ਤੇ ਜਾ ਕੇ ਸੁਣੇ ਹੋਣਗੇ। ਵੇਲੇ ਤੁਹਾਡੇ ਤੋਂ ਬਗੈਰ ਮੈਂ ਪ੍ਰਮੋਸ਼ਨ ਕੀਤੀ ਹੈ ਨਾ। ਨਹੀਂ ਤੁਸੀਂ ਸੇਮ ਚੀਜ਼ ਜ਼ਰੂਰੀ ਦੱਸਣੀ ਹੈ। ਦੱਸਿਓ ਜੀ। ਨਹੀਂ ਨਹੀਂ ਮੇਰੇ ਚੈਨਲ ਤੇ वो भाई है वो भी भाई है आप भी भाई नहीं, हैं नहीं। सारे भाई हैं ਨਹੀਂ ਨਹੀਂ ਪੰਜਾਬ ਆਪਾਂ ਇਹਨਾਂ ਦੀ ਕਦਰ ਕਰਦੇ ਆ ਵੱਡੇ ਭਾਈ ਨੇ। ठीक ਪਰ ਦੱਸਣਾ ਨਹੀਂ ਹੈ। ਖਬਰ ਆਪਣੀ ਜਗ੍ਹਾ ਚਾਹੀਦੀ। ਅੱਛਾ ਇਦਾਂ ਕਰਦੇ ਪੁੱਗ ਲੈਂਦੇ ਆ ਚਲੋ ਚਲੋ लो जी मैं ही ਦੱਸਣਾ ਦੱਸਣਾ ਨਿਕਲ ਗਏ ਵਾਕਈ ਨਿਕਲ ਗਏ। ਚਲੋ ਦੱਸ ਸਕਦੇ ਆ ਜੀ। ये घंटाघर जो है ना ये 1884 में डेवलप किया गया था इसको। और सर रिपन ने सोचा था कि ना कुछ हमने एक ऐसी बिल्डिंग बनानी है जहाँ से पूरे पंजाब को कंट्रोल किया जाए। तो इस जगह पहले एक सदुसई ख़ानदान की एक हवेली होती थी उसको मस्मार किया गया। उसके बाद फिर इसको डेवलप किया गया और 1884 से ये एक्टिव हो गया था घंटाघर। तब से पूरे पंजाब को यहाँ से कंट्रोल किया जाता था। और आज भी जो अहम ऑफिसेज हैं आज भी गवर्नमेंट के अंडर ये बिल्डिंग है और इंतहाई हिस्टोरिकल बहुत खूबसूरत बिल्डिंग है। और इसकी रेनोवेशन पे तकरीबन यूएस के साथ काम किया जा रहा है बाकायदा। और मज़े की बात है कि कुछ ही मैं आपको ऊपर दिखाता हूँ। आप ये जो इनके पिलर देख रहे हैं ना लोहे के गार्डन ये आम गार्डन नहीं है सर ये ट्रेन की पटरी है सारी। चेक करें आप इसको गौर से। तो ये बड़ी मज़े की बिल्डिंग है। ਅੱਛਾ ਇਹਦੇ ਉੱਤੇ ਮੈਂ ਦੱਸਣ ਦੇ ਵੇਖਣਾ ਵੀ ਰਾਡੋ ਕੰਪਨੀ ਨੇ ਘੜੀ ਇੰਸਟਾਲ ਕੀਤੀ हाँ ਹੈ। जी 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 उस आए में अगर पॉसिबल है तो आपको दिखा देता हूँ घड़ी भी आपको ਚਲੋ अगर हमारे पास उसकी चाबी मिल जाती है उसकी। ਲਓ ਜੀ ਆਹ ਪੌੜੀਆਂ ਜਾਂਦੀਆਂ ਉੱਤੇ ਤੇ ਲੱਗ ਪਤਾ ਜਾਣਾ ਤਾਂ ਜਾਣ ਲੱਗੇ। ਇਮਰਾਨ ਭਾਈ ਸ਼ੁਕਰੀਆ ਤੁਹਾਡਾ। ਅਸੀਂ ਹੁਣ ਚੱਲੇ ਆ ਠੀਕ ਹੋ ਗਿਆ ਵਾਪਸੀ। ਫੇਰ ਬਹੁਤ ਛੇਤੀ ਪੂਰੀ ਤਿਆਰੀ ਦੇ ਨਾਲ ਆਵਾਂਗੇ ਮਤਲਬ ਵੀ ਟਾਈਮ ਪੂਰਾ ਬਣਾ ਕੇ। ਠੀਕ ਹੋ ਗਿਆ। ਤੁਸੀਂ ਵੈਸੇ ਹਰ ਵਾਰੀ ਕਹਿ ਕੇ ਜਾਂਦੇ ਪਿਛਲੀ ਵਾਰੀ ਵੀ ਜਲਦੀ ਸੀ ਇਸ ਵਾਰੀ ਹੋਰ ਜ਼ਿਆਦਾ ਜਲਦੀ ਜਾਓ ਹੈਨਾ ਤੇ ਮੈਨੂੰ ਲੱਗਦਾ ਅਗਲੀ ਵਾਰੀ ਹੋਰ ਜ਼ਿਆਦਾ ਜਲਦੀ ਜਾਣਾ ਤੇ ਟਾਈਮ ਕੱਢ ਕੇ ਆਇਆ ਕਰੋ ਸਾਨੂੰ ਨਾ ਖਿਦਮਤ ਦਾ ਮੌਕਾ ਦਿਆ ਕਰੋ। ਅਸੀਂ ਬਹੁਤ ਖੁੱਲੇ ਦਿਲ ਲੈ ਕੇ ਆਉਂਦੇ ਹੁੰਦੇ ਤੁਹਾਡੇ। ਬਹੁਤ ਸ਼ੁਕਰੀਆ ਸਰ ਮੈਂ ਵੀ ਬਹੁਤ ਸ਼ੁਕਰੀਆ ਤੁਹਾਡਾ। कोई मसला नहीं एनी टाइम। ਫੇਰ ਮਿਲਾਂਗੇ ਰੱਬ ਨੇ ਵਾਰ ਵਿੱਚ ਚਾਹੇ ਫੇਰ ਮਿਲਦੇ ਮੈਂ ਫੇਰ ਮਿਲਾਂਗੇ ਰੱਬ ਨੇ ਚਾਹੇ। हाँ फिर मिलेंगे खुली बाहों से मिलेंगे ऐसे करके मिलेंगे। ਹਾਂ ਸ਼ੁਕਰੀਆ। ਲੋ ਵੀ ਮੁਲਤਾਨੋਂ ਨਿਕਲ ਕੇ ਆਪਾਂ ਆ ਗਏ ਚੀਚਾ ਬਦਨੀ। ਚੀਚਾ ਬਦਨੀ ਇਹ ਪਿੰਡ ਦਾ ਨਾਂ ਆਗਰਾ 4012L ਆਗਰਾ। ਪੇਪਰ ਉੱਪਰ ਲੱਗੇ ਪਿੰਡ ਜਿਹਾ ਪੁਰਾਣਾ ਪਿੰਡ ਆ ਤੇ ਇੱਥੇ ਅਸੀਂ ਆਪਣੇ ਸਾਡੇ ਕੋਲ ਜਾਣ ਵਾਲੇ ਦੋਸਤ ਨੇ ਰਜ਼ੀ ਚੀਮਾ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਆਏ ਆ। ਪਿੰਡ ਕੈਸਾ ਹੋਇਆ ਦੇਖੋ ਤੁਸੀਂ। ਉਹ ਚੀਮਾ ਸਾਹਿਬ ਸਾਹਮਣੇ ਖਲੋਤੇ ਆ ਪਗੜੀ ਪਾ ਕੇ। ਸੁਭਾਨ ਅੱਲਾਹ। ऐसे मसा खुद होते जी हजूर की हाल है ठीक ठाक हो अस्सलाम वालेकुम। और ठीक हो ਅਸੀਂ ਨਹਿਰ ਨੂੰ ਆ ਗਿਆ। ਮੈਂ ਅੱਛਾ ਹੁਣ ਜੇ ਤੇ ਅੰਦਰ ਬਣਾਣਾ ਵੀ ਲੋਕ ਤੇ ਬਾਹਰ ਰੇਲੀ ਚਲਾ ਦੀਆਂ ਗੱਡੀਆਂ ਨਹੀਂ ਤੇ ਅੰਦਰ ਹੀ ਲੈ ਜਾਓ। ਇੱਥੇ ਗੱਡੀ ਬਾਹਰ ਹੀ ਲੱਗੀ ਹੈ। ਅੱਛਾ ਅੰਦਰ ਹੀ ਖੜੀ ਕੀਤੀ ਮੈਂ ਫਿਰ ਬਾਹਰ ਕੱਢ ਲਾਂ। ਚਲੋ ਕੋਈ ਨਹੀਂ ਜਿਵੇਂ ਜਿਵੇਂ ਤੁਹਾਡਾ ਦਿਲ ਹੈ। ਹਾਂ ਨਹੀਂ ਤੇ ਅੰਦਰ ਸਵਾਗਤ ਹੋ ਗਿਆ ਜੀ ਸਵਾਗਤ। ਅਸਲਾਮ ਵਾਲੇਕੁਮ ਜੀ ਫੇਰ ਇੱਕ ਵਾਰੀ ਫੁੱਲ ਤੂੰ ਕੱਲੇ ਰੱਖ ਲਈ ਯਾਰ। ਚਲੋ ਸਾਹਿਬ ਮੈਂ ਤੁਹਾਨੂੰ ਦੇ ਦੇਣਾ। ਹੈ ਅੱਗੇ ਮੈਂ ਤੁਹਾਨੂੰ ਦੇ ਦੇਣਾ। ਕੀ ਕਹਿੰਦੇ ਆਪਣੇ ਫੁੱਲ। ਇਹਦਾ ਪਾਸ ਇਹ ਕਹਿੰਦੇ ਜੀ ਅਸੀਂ ਕਿਤੋਂ ਲਿਆਉਂਦੇ ਨਹੀਂ ਹੈਗੇ ਹਾਂ ਦੁਕਾਨ ਤੋਂ ਆਪ ਘਰੇ ਲਾਈਦੇ ਆ ਆਪ ਲਾ ਕੇ ਫਿਰ ਉਹੀ ਮਹਿਮਾਨਾਂ ਨੂੰ ਦੇਈਦੇ। ਸਾਡੇ ਪ੍ਰਾਹੁਣੇ ਬਹੁਤ ਹੁੰਦੇ ਬਾਰਡਰ ਤੇ ਘਲਾਇਆ ਦਿਆ ਕਰੋ। ਨਾਲ ਤੋੜ ਦੇਣੇ ਉੱਥੇ ਵੰਡਦੇ ਆ ਇਹਨਾਂ ਦੇ। ਅਸਲਾਮ ਵਾਲੇਕੁਮ ਜੀ ਕੀ ਹਾਲ ਹੈ ਠੀਕ ਹੋ। ਮਾਮੂ ਨੇ ਜੀ ਅਸਲਾਮ ਵਾਲੇਕੁਮ ਕੀ ਹਾਲ ਉਹ ਸਾਮੀ ਇੱਧਰ ਯਾਰ ਭਾਂਡੇ ਤੇਰੇ ਮਕਾਨ ਤੇ ਲਿਆਂਦਾ। ਅਸਲਾਮ ਵਾਲੇਕੁਮ ਕੀ ਹਾਲ ਹੈ। और छोटे भाई ठीक ठाक बढ़िया। ਇਹ ਆ ਜੀ ਇਹਨਾਂ ਦੀ ਹਵੇਲੀ ਤੇ ਬਣੀ ਆ 1926 ਦੀ 25-26 ਦੀ। ਹਾਂ ਆਂਦੇ ਜੀ ਲਿਖਿਆ ਇੱਥੇ ਤੇ ਉੱਤੇ ਰੰਗ ਕਿਉਂ ਕੀਤਾ ਵਾ।
ਇਹ ਉਦੋਂ ਦੀ ਸਿਆਹੀ ਹੈ, ਕੁਝ ਬੜੇ ਰੰਗ ਹੋਏ ਨੇ 100 ਸਾਲ ਹੋ ਗਏ ਨੇ, ਮੇਰੇ 20-25 ਵਾਰੀ ਰੰਗ ਹੋ ਗਏ। ਹਾਂ ਨਹੀਂ ਮੈਂ ਜਿੱਥੇ ਲਿਖਿਆ ਉੱਥੇ ਨਹੀਂ ਨਾ ਕਰਨਾ। ਨਹੀਂ ਫਿਰ ਬਾਅਦ ਚੋਂ ਖੁਰਚਿਆ, ਮਾਮੂ ਨੇ ਖੁਰਚਿਆ ਤੇ ਵਿੱਚੋਂ ਨਿਕਲਿਆ, ਉਹ ਸਿਆਹੀ ਅਜੇ ਤੱਕ ਹੈ। ਤੇ ਕਿਹਦਾ ਨਾਂ ਕਿਹਦਾ ਲਿਖਿਆ ਉੱਤੇ? ਇਹ ਪੜਦਾਦਾ ਹੀ ਸਨ ਜਿਹੜੇ ਆਏ ਸਨ ਉੱਥੋਂ ਜਾਂਦੇ, ਚੌਧਰੀ ਕਰੀਮ ਬਖਸ਼ ਜਿਹੜੇ। ਹਾਂ ਅੱਗੇ ਦਾਦਾ ਜੀ ਨਸਰੁੱਲਾ ਖਾਂ, ਹਾਂ ਜ਼ਫਰੁੱਲਾ ਖਾਂ ਮੇਰੇ ਨਾਨਾ ਜੀ ਨੇ, ਹਾਂ ਇਹ ਆਪਸ ਭਾਈ ਸਨ ਦੋਵੇਂ, ਚਾਚਾ ਦਾ। ਹਾਂ ਤੇ ਮੁਹੰਮਦ ਸ਼ਾਹ ਦੇ 3 ਭਾਈ, ਤੀਸਰੇ ਭਾਈ ਸਨ, ਇਹਨਾਂ ਦੇ ਸਾਜਦ ਸਾਹਿਬ ਵੀ ਬੇਟੇ ਨੇ। 1925 ਦੀ ਬਣੀ, 1342 ਹਿਜਰੀ ਦੀ। ਹਿਜਰੀ ਦੇ ਹਿਸਾਬ ਨਾਲ 104 ਸਾਲ ਹੋ ਗਏ ਨੇ, ਤੇ ਉਹ 99 ਸਾਲ ਹੋ ਗਏ ਈਸਵੀ ਦੇ ਹਿਸਾਬ ਨਾਲ। ਇਹ ਦਰਬਾਰ ਸ਼ਾਹ ਦੇ ਸਾਰੇ ਉਦੋਂ ਦੇ ਨੇ, ਮਤਲਬ ਇਹ ਪ੍ਰੀਜ਼ਰਵ ਕੀਤਾ, ਜਿਹਨੂੰ ਹੋਰ ਰੈਨੋਵੇਟ ਕਰਨਾ। ਹਾਂ ਨਹੀਂ ਹਲੇ ਹੋਰ ਲੋੜ ਹੈ ਕਰਨ ਦੀ, ਬੜੀ ਕੀਮਤੀ ਸ਼ੈ ਆ। ਹਾਂਜੀ ਇਹ ਹੋ ਗਿਆ ਧੀਰੇ ਧੀਰੇ ਰੱਖਣਾ। ਇਹ ਵੀ ਉਹ ਸਿਆਹੀ ਉਦੋਂ ਮਤਲਬ 1925 ਦੀ ਸਿਆਹੀ ਜਿਹੜੀ ਹਜੇ ਤੱਕ ਨਿਕਲੀ। ਇਹ ਵੀ ਦਰਬਾਰ ਉਸ ਨੇ ਕਰਾਇਆ। ਆ ਵੇਖੋ ਇਧਰ ਪਾਣੀ ਆਉਂਦਾ, ਸਾਬਣ ਤੇ ਉਹ ਇੱਧਰ ਮੁੰਜੇ ਡਾਏ ਜੀ। ਹਾਂ ਚਲੋ ਬਹਿ ਤੇ ਜਾਵਾਂਗੇ ਨਾ। ਬਹੁਤ ਸੋਹਣਾ ਜੀ ਮਾਸਾ। ਉੱਤੇ ਦਾ ਟੂਰ ਇਹ ਕੱਢ ਆਵਾਂ, ਨਹੀਂ ਰਿਪਨ ਹੋਣੀ ਲੱਗੇ ਵੀਡੀਓ ਬਣਾਉਣ। ਹਨੇਰੀ ਬੜੀ ਵਗਦੀ ਹੈ। ਅੱਛਾ ਅੱਛਾ ਤੇ ਇਹ 2 ਘਰ, ਮੈਨੂੰ ਲੱਗਦਾ ਵੀ 2 ਘਰ। ਇਹ ਘਰ ਇੱਕੋ ਹੀ ਸਨ, ਫਿਰ 3 ਭਰਾ ਸਨ। ਜਿਹੜੇ ਦਾਦਾ ਜੀ ਨੂੰ ਹੋਇਆ ਇਹ ਇੱਧਰ ਵਾਲਾ ਆ ਗਿਆ, ਤੇ ਨਾਨਾ ਜੀ ਤੇ ਚੌਧਰੀ ਮੁਹੰਮਦ ਸ਼ਾਹ ਉਹਨਾਂ ਨੂੰ ਉਹ ਆ ਗਿਆ। ਠੀਕ ਹੈ ਨਾ, ਵਿੱਚ ਸੀ ਦੀਵਾਰ, ਦਰਵਾਜ਼ਾ ਸੀ ਵਿੱਚ। ਠੀਕ ਨਾ, ਇੱਥੇ ਰਸੋਈ ਹੁੰਦੀ ਸੀ, ਉਹਦੇ ਵਿੱਚ ਹੀ ਉਹਨਾਂ ਲੈਣ ਦੇਣ ਵਾਸਤੇ ਵੀ ਸਰਾਖ ਰੱਖਿਆ ਹੁੰਦਾ ਹੈ। ਉਹ ਜਦੋਂ ਫਿਰ ਸਾਰੇ ਸ਼ਿਫਟ ਹੋ ਕੇ ਚਲੇ ਗਏ, ਮੈਂ ਫਿਰ ਦੀਵਾਰ ਖਿਲਾਤੀ, ਮੈਂ ਕਿਹਾ ਖੁੱਲਾ ਹੀ ਰਵੇ ਇੱਥੇ, ਹੈ ਤਾਂ ਕੋਈ ਨਹੀਂ। ਤੇ ਉਹ ਵਾਹਵਾ ਫਿਰ ਬਰਾਤ ਇੱਥੇ ਕ੍ਰਿਕਟ ਵੀ ਖੇਡ ਲਈ ਜੀ। ਅੱਛਾ ਅੱਛਾ ਤੇ ਬਾਕੀ ਵੀ ਕੰਮ। ਤੇ ਆ ਵੱਖਰਾ ਹਿੱਸਾ ਵਾ ਇੱਧਰ? ਇਹ ਚਬਾਰਾ ਇਹਦੇ ਜੋ ਕੋਠੇ ਸੌਂਦਾ ਸੀ, ਨਹੀਂ ਸੀ ਹੋਣਾ, ਵਿੱਚ ਭਾਈ ਕੇ ਵੜ ਜਾਣਾ। ਅੱਛਾ ਬੰਗਲਾ ਆਉਂਦੇ ਨੇ, ਬੰਗਲਾ ਸੋਹਣੇ ਜਿਵੇਂ ਪੁਰਾਣੇ ਅੰਗਰੇਜ਼ ਮਾਰੇ ਬੰਗਲੇ ਹੁੰਦੇ ਨੇ ਨਾ, ਉਸ ਤਰ੍ਹਾਂ ਦੇ ਬਣ। ਅੱਛਾ ਉਹ ਮੇਰੇ ਪੜਦਾਦਾ ਜੀ ਤੇ ਦਾਦਾ ਜੀ ਦੀ ਕਬਰ ਹੋਏ, ਉਹਨਾਂ ਦੀ ਸੀਅਤ ਸੀ ਕਿ ਸਾਨੂੰ ਬੰਗਲੇ ਦਫਨ ਕਰਨਾ। ਤੇ ਬਾਕੀ ਸਾਡੇ ਗੁਰੂ ਕਬਰਸਤਾਨ। ਇਹ ਇੱਧਰ ਬੰਗਲੇ ਨੂੰ ਰਾਹ ਕਿੱਧਰ ਦੀ? ਬਾਹਰ ਦੀ? ਇੱਕ ਬਾਹਰੋਂ ਗੇਟ, ਉਹ ਬਾਹਰੋਂ ਵੀ ਗੇਟ ਹੈ, ਅੰਦਰੋਂ ਹੀ ਹੈ। ਹਾਂਜੀ, ਜੋ ਆਪਾਂ 15 ਆਈਦਾ ਸੀ ਇੱਥੇ, ਫਿਰ ਜਿਹੜੇ ਕੋਈ ਝੇੜੇ ਝਗੜੇ ਜੋ ਵੀ ਪਰੇ ਪੰਚਾਇਤ ਬੰਗਲੇ ਹੀ ਹੁੰਦੇ ਨੇ। ਸਹੀ ਤਾਂ ਇੱਥੇ ਹੀ ਚੱਲਦਾ। ਹੁਣ ਮੈਂ ਖਾਸ ਤੌਰ ਤੇ ਤੁਹਾਡਾ ਵਾਅਦਾ ਵੀ ਸੀ, ਸੌਰੀ ਇੱਕ ਮਿੰਟ, ਤੁਹਾਡੇ ਨਾਲ ਵਾਅਦਾ ਵੀ ਸੀ ਵੀ ਆਉਣਾ ਵਾ, ਤੇ ਪਿਛਲੀ ਟਾਈਮ ਮਾਜ਼ਰਤ ਵੀਡੀਓ ਦੇ ਵਿੱਚ ਮਾਜ਼ਰਤ, ਪਿਛਲੀ ਵਾਰੀ ਆਇਆ ਨਹੀਂ ਗਿਆ। ਨਹੀਂ ਮਿਹਰਬਾਨੀ, ਉਹ ਵੀ ਵਜ੍ਹਾ ਬਣ ਗਈ ਸੀ ਤਾਂ ਹੀ ਹੋਇਆ। ਤੇ ਉਸ ਤੋਂ ਵੱਖ ਅਸੀਂ ਇੱਕ ਟੱਬਰ, ਵੱਡੇ ਟੱਬਰ ਤੇ ਨਾ ਇੱਕ ਕੋਲੈਬੋਰੇਸ਼ਨ, ਇੱਕ ਫਿਲਮ ਦਾ ਸੋਚਣ ਦੇ ਬਣਾਉਣ ਦੇ ਨਾ। ਅੱਛਾ ਤੇ ਉਹਦੇ ਲਈ ਮੈਨੂੰ ਲੱਗਦਾ ਵੀ ਹਵੇਲੀ ਬੜੀ ਪਰਫੈਕਟ ਹੈ ਵੀ ਬੜੀ ਵਧੀਆ। ਠੀਕ, ਤੇ ਤੁਹਾਨੂੰ ਹੁਣੇ ਤੋਂ ਬੁਕਿੰਗ ਵੀਡੀਓ ਵਿੱਚ ਕਰਾ ਦੇਣੀ। ਠੀਕ ਹੈ, ਇਹਨੂੰ ਵਾਈਟ ਵਾਸ਼ ਵਗੈਰਾ ਕਰਾਉਂਦੇ ਆ ਨਾ। ਹਾਂ ਥੋੜਾ ਇਸ ਤੇ ਸੈੱਟ ਕਰਾ ਦੇਣਾ। ਅਸੀਂ ਸਮੀ ਜੱਟਿਆ ਕੀ ਬਣਿਆ ਸੀ? ਮੈਂ ਕਿਹਾ ਮਸਲੀਆਂ ਹੀ ਮਸਲੀ ਬਣ ਜਾਂਦਾ, ਜੱਟਾਂ ਜੱਟ ਬਣ ਜਾਂਦਾ, ਪਤਾ ਨਹੀਂ ਹੈ ਕੀ, ਇਹਨੂੰ ਪੁੱਛ ਲੈਂਦੇ ਆ। ਆ ਸਮੀ ਇੱਧਰ ਆ, ਆਓ ਚਲੀ ਬੰਗਲਾ ਵੇਖ ਆਈ, ਅੰਦਰ ਰੋਟੀ ਲਾ ਲੈ। ਚਲੋ ਬੰਗਲਾ ਖਾ ਦੇ ਭਾਈ ਸਾਹਿਬ, ਰੋਟੀ ਲਵਾ ਦਿਓ, ਭੁੱਖ ਲੱਗੀ ਸਾਨੂੰ। ਮੈਨੂੰ ਤਾਂ ਲੱਗੀ, ਆ ਭੈਣ ਨੂੰ ਬਹੁਤੀ ਲੱਗੀ। ਟੇਬਲ ਟੂਬਲ ਲੱਗਾ, ਪੁਰਾਣਾ ਟੇਬਲ ਵੀ ਪੁਰਾਣੇ ਆ ਮੈਨੂੰ ਲੱਗਦਾ। ਉਹ ਉਸ ਇਹ ਜੀ ਬੰਗਲਾ ਪਰਿਆ ਵਾਲਾ ਜਿਹੜਾ ਜਿਵੇਂ ਹੁੰਦਾ ਨਾ ਆਪਣਾ, ਜਿੱਥੇ ਪਰਿਆ ਲੱਗਦੀ ਹੈ, ਇਹ ਉਹ ਹਿੱਸਾ। ਹਾਂ ਹਾਂਜੀ, ਇੱਥੇ ਸਾਰੀ ਨੀਵਾਂ ਥਾਂ ਹੁੰਦਾ ਸੀ, ਇੱਥੇ ਬਾਗ ਹੁੰਦਾ ਸੀ, ਤੇ ਇੱਥੇ ਹੀ ਇਧਰੋਂ ਖੁੱਲਾ ਹੁੰਦਾ ਸੀ। ਹੁਣ ਤਾਂ ਸਾਰੀ 4 ਦੀਵਾਰੀ ਕਰ ਲਈ। ਇੱਥੇ ਸਾਰੇ ਕਦੀ ਕੋਈ ਪੁਲਿਸ ਆਈ ਕੋਈ ਨਹੀਂ, ਥਾਣਾ ਕਚਹਿਰੀ ਦੇਖਿਆ ਕੋਈ ਨਹੀਂ। ਸਾਰੇ ਉਹ ਪਿੰਡਾਂ 'ਚ ਹੁੰਦੇ ਸੀ ਸਾਰੇ ਮਸਲੇ ਮਸਾਇਲ, ਸਾਰਿਆਂ ਨੂੰ ਯਕੀਨ ਸੀ ਜਿਹੜਾ ਫੈਸਲਾ ਹੋਣਾ ਦੇ ਸਾਰੇ ਜਿਹੜੇ ਨਾ ਆਪਣਾ ਬਖੂਬੀ ਉਹਨੂੰ ਸਾਰੇ ਮਨਜ਼ੂਰ ਕਰ ਲੈਂਦੇ। ਤੁਸੀਂ ਅੱਛਾ ਮੈਨੂੰ ਇਹ ਦੱਸਿਓ ਚੀਮਾ ਸਾਹਿਬ, ਇਹ ਜਦੋਂ ਬਣਾਈ ਸੀ ਉਦੋਂ ਆਂਦੇ ਸੀ ਵੀ ਪੱਠਿਆਂ ਦਾ ਰਿਵਾਜ ਹੈ ਨਹੀਂ ਸੀ, ਤੇ ਉਦੋਂ ਤਾਂ ਘੱਟ ਹੁੰਦੇ ਸੀ। ਫਿਰ ਉਦੋਂ ਜਿਹੜੇ ਜਿਹਦੇ ਕੋਲ ਮੈਂ ਸੁਣਿਆ ਆਂਦੇ ਵੀ ਆਪਣੀ ਭੱਠੀ ਲਾਈ ਸੀ, ਫਿਰ ਇੱਟਾਂ ਬਣਾਈਆਂ ਉਸ ਟਾਈਮ ਦੀ। ਇਹ ਤਾਂ ਮੈਨੂੰ ਨਹੀਂ ਪਤਾ, ਬਹਿਰਹਾਲ ਇਹ ਹੈ ਕਿ ਮਿਸਤਰੀ ਵੀ ਹੁਣ
ਆਪਣਾ ਉਹਨਾਂ ਦੀ ਪੁਸ਼ਤਾਂ ਵੀ ਖਤਮ ਹੋ ਗਈਆਂ ਨੇ। ਬਹਿਰਹਾਲ ਇੱਟਾਂ ਜਿਹੜੀਆਂ ਨੇ ਮੋਟੀਆਂ ਨੇ, ਉਹ ਤੁਸੀਂ ਉੱਥੇ ਵੇਖੋ ਮੋਟੀ ਇੱਟ ਲੱਗੀ ਤੇ ਇੱਟਾਂ ਮੋਟੀਆਂ ਨੇ। ਉਹ ਕਹਿੰਦੇ ਇਸ ਤਰ੍ਹਾਂ ਹੀ ਮੇਰੇ ਖਿਆਲ ਆਪਣੀਆਂ ਭੱਠੀਆਂ ਸਾਡੇ ਵੀ, ਮੈਨੂੰ ਯਾਦ ਹੈ ਬਚਪਨ 'ਚ ਇਹ ਨਾਨਕੇ ਵਾਲੇ ਜਿਹੜੇ ਨੇ ਭੱਠੀਆਂ ਲਾਈਆਂ ਸਨ, ਉਹ ਤਾਂ ਖੈਰ ਤੰਬਾਕੂ ਦੀਆਂ ਹਨ, ਮੈਂ ਤੰਬਾਕੂ ਉਹਦੇ ਸਿਖਾਉਂਦੇ ਸਨ, ਲੇਕਿਨ ਮੈਂ ਵੀ ਉਹਦੇ ਇੱਟਾਂ ਦਾ ਵੀ ਕਰਦਾ, ਲੇਕਿਨ ਉਹ ਸੀਮੈਂਟ ਨਹੀਂ ਸੀ, ਉਹ ਤੁਹਾਨੂੰ ਵਿਖਾਇਆ ਚੂਨਾ ਤੇ ਉਹਦਾ ਕੁਛ ਦਾ ਮਿਕਸ ਕਰਕੇ ਬੜੀ ਉਹ ਅੱਛੀ ਬਾਈਂਡਿੰਗ ਬਣ ਜਾਂਦੀ ਸੀ ਉਹਦੇ ਨਾਲ, ਤੇ ਉਹਦੇ ਨਾਲ ਸਾਰੀ ਬਣੀ। ਉਹ ਅਜੇ ਤੱਕ ਕਾਇਮ 100 ਸਾਲ ਹੋ ਗਏ, ਇਹਦਾ ਮਤਲਬ ਠੀਕ ਤੇ ਹੈ ਹੀ। ਪਿੰਡ ਮੈਂ ਵੇਖਿਆ ਵੀ ਦਰਖਤ ਬੜੇ ਆ ਪਿੰਡ ਦੇ ਵਿੱਚ ਤੁਹਾਡੇ ਆ, ਪੂਰੇ ਬਾਜ਼ਾਰ ਦੇ ਵਿੱਚ ਨਾ ਮੁੱਕੇ ਨਹੀਂ ਗਏ, ਸਾਡੇ ਪਿੰਡਾਂ ਨੂੰ ਚਮੋਕ ਗਏ। ਇਹ ਅਸਲ 'ਚ ਨਾ ਮੈਨੂੰ ਬੜਾ ਸ਼ੌਕ ਹੈ, ਮੈਂ ਲੰਬੜਦਾਰ ਵੀ ਹਾਂ ਇੱਥੋਂ ਦਾ, ਤੇ ਮੈਂ ਜਿੱਥੇ ਵੀ ਜਾਂਦਾ ਜਿੰਨਾ ਕੋਸ਼ਿਸ਼ ਕਰੀਦਾ ਲੋਕਾਂ ਨੂੰ ਵੀ ਪ੍ਰਮੋਟ ਕਰਦਾ ਕਿ ਦਰਖਤ ਲਾਓ, ਤੇ ਮੈਂ ਆ ਵੀ ਤੁਸੀਂ ਸਾਨੂੰ ਬਾਹਰ ਵਿਖਾਵਾਂਗਾ ਮੁਰੱਬੇ ਜਾ ਕੇ ਵੇਖਿਆ ਕਿੰਨਾ ਕੁ ਦਰਖਤ ਲਾਤਾ। ਜਦੋਂ ਦੇਣ 'ਚ ਹੁੰਦਾ ਕੋਈ ਨਾ ਕੋਈ ਜਿਹੜੀ ਛਾਂ ਦੇ ਮੈਂ ਲਾ ਦਿੰਦਾ ਦਰਖਤ, ਉਹਦੇ ਨਾਲ ਬੜਾ ਕਿਤੇ ਮਾਹੌਲ ਅੱਛਾ ਰਹਿੰਦਾ, ਤੇ ਦੂਸਰਾ ਜਿਹੜਾ ਨਾ ਆਪਣਾ ਇਨਕਮ ਤੇ ਲੈਦਾ ਹੀ ਹੈ ਨਾ। ਇੱਥੇ ਪਿੰਡਾਂ 'ਚ ਆਪਣਾ ਜਿਹੜਾ ਘਰ ਨਵਾਂ ਬਣਦਾ ਜਾਂ ਪੁਰਾਣੇ ਨੇ ਸਭ ਨੂੰ ਇੱਕ ਇੱਕ ਦਰਖਤ ਲਾਜ਼ਮੀ ਲਾਇਆ। ਤੇ ਮੈਨੂੰ ਪਗੜੀ ਦਾ ਦੱਸਿਓ, ਇਹ ਪਠਾਨ ਵਾਲਾ ਸਟਾਈਲ ਨਹੀਂ ਪਖਤੂਨ ਵਾਲਾ? ਨਹੀਂ, ਇਹ ਅਸਲ 'ਚ ਪਖਤੂਨ ਵੀ ਮੇਰਾ ਬੰਦੇ ਨੇ, ਇਹ ਕੋਈ ਜਮਾਤ ਤਬਲੀਗੀ ਜਮਾਤ ਵਾਲੇ, ਅਸਲ ਮੈਂ ਤਾਂ ਨਹੀਂ, ਉਹ ਇੱਕ ਉਸਤਾਦ ਮੈਂ ਰੱਖਿਆ ਉਹੀ ਬਣ ਕੇ ਦਿੰਦਾ, ਮੇਰੇ ਕੋਲ ਤਾਂ ਨਹੀਂ ਬਾਈ ਦੀ, ਉਹਨੂੰ ਸਟਾਈਲ ਇਹ ਤੇ ਜ਼ਰਾ ਅੱਛਾ ਲੱਗਦਾ ਕਿ ਮੈਂ ਚਲ ਠੀਕ ਹੈ, ਜੱਟਾਂ ਵਾਲੀ ਵੀ ਬਣ ਲਈ ਦੀ। ਉਹ ਆਓ ਖਾਓ ਜਰਾ, ਖੁੱਲੇ ਦਰਵਾਜ਼ੇ ਸਾਰੇ? ਨਹੀਂ, ਦਰਵਾਜ਼ੇ ਬੰਦ ਹੋਣ ਚਾਹੀਦੇ ਨੇ, ਕਰਤਾ ਅੱਛਾ, ਹੁਣ ਸਟਾਕ ਵਾਸਤੇ ਰੱਖਿਆ? ਨਹੀਂ, ਇੱਥੇ ਅਸਲ 'ਚ ਪਟਵਾਰਖਾਨਾ ਵੀ ਇੱਥੇ ਮੈਂ ਬਣਾ ਲਿਆ ਸੀ ਚੰਮਾ ਪਟਾਣਾ। ਅੱਛਾ, ਪਟਵਾਰੀ ਇੱਥੇ ਪੈਂਦਾ? ਹਾਂ, ਪਟਵਾਰੀ ਇੱਥੇ ਪੈਂਦਾ। ਉਹ ਅੱਜ ਕੱਲ੍ਹ ਜਿਹੜਾ ਨਾ ਉਹ ਮਸਰੂਫ ਸੀ, ਕਿਸੇ ਹੋਰ ਪਾਸੇ ਦਫ਼ਤਰ ਬਣਾ ਲਿਆ, ਲੇਕਿਨ ਅਜੇ ਉਹ ਦੇਹੀ ਮਰਕਜ਼ ਜਿਹੜੇ ਨਾਲ ਦੇ ਬਣੇ ਸਨ ਇਮਰਾਨ ਖਾਨ ਦੌਰ 'ਚ, ਤੇ ਉਦੋਂ ਫਿਰ ਕਿੰਨਾ ਚੌਂ ਪਿੰਡਾਂ ਦੇ ਇੱਥੇ ਹੀ। ਅੱਛਾ, ਹੈ ਪਹਿਲਾਂ ਇਹ ਸਾਰੇ ਦਾ ਸਾਰਾ ਡੇਰਾ ਹੀ ਸੀ ਮਹਿਮਾਨਾਂ ਦੇ ਆਉਣ ਨੂੰ? ਇਹ ਹਾਂਜੀ ਬੰਗਲਾ ਇਹਨੂੰ ਕਹਿੰਦੇ, ਇੱਥੇ ਮਹਿਮਾਨ ਠਹਿਰਦੇ ਹੋਏ ਬੈਡਰੂਮ ਟਾਈਪ ਸੀ, ਠੀਕ ਹੈ ਨਾ। ਇਹ ਸਟੋਰ ਸੀ, ਇਹ ਛੋਟਾ ਕਮਰਾ ਹੈ, ਤੇ ਇਹ ਗਰਾਜ ਵਗੈਰਾ ਸੀ, ਤੇ ਬਰਾਮਦਾ ਦੇ ਨਾਲ ਜਿਹੜਾ ਹੁੰਦਾ। ਠੀਕ ਹੈ, ਠੀਕ। ਇਹ ਬਾਹਰ ਵਾਲੇ ਜਿਹੜੇ ਮਹਿਮਾਨ ਨੇ, ਇਹ ਖੁੱਲਾ ਬਣਾਇਆ? ਹਾਂਜੀ, ਅੱਗੇ ਇੱਥੇ ਬੂਹਾ ਹੁੰਦਾ ਸੀ, ਉਹ ਫਿਰ ਬੰਦ ਕਰ ਦਿੱਤਾ, ਅੰਦਰ ਜਾਣ ਵਾਸਤੇ ਤੇ ਪਸਾਰ ਹੁੰਦਾ ਸੀ, ਉਹ ਫਿਰ ਚੇਂਜ ਕਰ ਦਿੱਤਾ, ਤੇ ਛੱਤ ਗਿਰ ਗਈ। ਬਸ ਫਿਰ ਇਹ ਵੀ ਉਹੀ, ਇਹਦੇ ਚੋਂ ਜਿੰਨੀ ਮਰਜ਼ੀ ਸ਼ੌਂਕ ਹੋਵੇ ਥੱਲੇ ਜ਼ਮੀਨ ਤੱਕ ਆ ਜਾਏਗੀ, ਲੇਕਿਨ ਲੱਕੜ 'ਚ ਨਹੀਂ ਵੜ ਸਕਦੀ। ਪਤਾ ਨਹੀਂ ਦਿਆਰ ਜਾਂ ਕੀ ਐਸੀ ਲੱਕੜ। ਹੁਣ ਇਹਨੂੰ ਮੈਂ ਰੈਨੋਵੇਟ ਕਰਨਾ ਆਪਣਾ। ਅੱਛਾ, ਇਹਨਾਂ ਨੂੰ ਵੈਸੇ ਬਾਲੇ ਆਂਦੇ ਤੇ ਇਹਨਾਂ ਨੂੰ ਛਤੀਰੀਆਂ, ਇਹਦੇ ਤੇ ਕੱਲੇ ਹੀ ਬਾਲੇ ਆ, ਇਹਦੇ ਨਾਲ ਛਤੀਰੀਆਂ ਵੀ? ਹਾਂਜੀ, ਇਹਦਾ ਵਾਇਆ ਥੋੜਾ ਸੀ। ਹਾਂ, ਵਾਇਆ ਛੋਟਾ ਸੀ, ਤੇ ਫਿਰ ਇਹਦਾ ਸ਼ਰੀਰ ਪਾਣੀ ਪਈ ਨੂੰ ਵਾਇਆ ਜ਼ਿਆਦਾ। ਇਧਰੋਂ ਇਹ ਹੁਣ ਮੈਂ ਹਿੱਸਾ ਢਾ ਦੇਣਾ, ਤੇ ਉਹ ਸਾਰੇ ਟੈਂਪਰੇਰੀ ਹੀ ਆਂਸਣ ਕੇ ਛੱਤ ਹੀ ਪਾਣੀ ਖੁੱਲਾ ਕਰ ਦੇ, ਜਿਹੜਾ ਨਵਾਂ ਬਣਾਣਾ, ਤੇ ਛੱਤ ਇਹ ਪਾਣੀ ਦੂਜੀ ਨਹੀਂ ਪਾਣੀ, ਨਹੀਂ ਤਾਂ ਇਹ ਪਾ ਦੇ। ਇਹ ਖਾ ਲਈਏ ਪਹਿਲਾਂ, ਹੁਣ ਕੁਛ ਖਾ ਪੀ ਲਈਏ, ਫਿਰ ਸਮਝ ਆਉਂਦਾ, ਫਿਰ ਕੁਛ ਸੁਣਾਉਂਦਾ ਮੈਂ ਹਵੇਲੀ ਦੇ ਹਵਾਲੇ ਨਾਲ ਪੁਰਾਣਾ ਕੁਛ। ਸਾਡੇ ਇੱਥੇ ਹੁੱਕਾ ਕਾਮ ਹੁੰਦਾ, ਮਤਲਬ ਜਿਹੜੇ ਪਿੰਡ ਵਾਲੇ ਲੋਕ ਆ ਕੇ ਬਹਿੰਦੇ ਨਾ, ਫਿਰ ਹੁੱਕਾ ਜਿਹੜਾ ਜ਼ਰੂਰੀ ਹੁੰਦਾ, ਸੱਤ ਦਾ ਹਿੱਸਾ। ਇੱਥੇ ਨਜ਼ਦੀਕ 108-12 ਐਲੇ ਉਹ ਪੂਰਾ ਚੱਕ ਹੀ ਸਿੱਖਾਂ ਦਾ ਸੀ। ਅੱਛਾ, ਇਹ ਫਿਰ ਜਦੋਂ ਇੱਥੋਂ ਗਏ ਨੇ 1947 'ਚ, ਫਿਰ ਸਾਡੇ ਬਜ਼ੁਰਗਾਂ ਨਾਲ ਜੈਲਦਾਰ ਸਾਹਿਬ ਜਿਹੜੇ ਉਦੋਂ ਸਨ ਸਾਡੇ, ਉਹਨਾਂ ਨਾਲ ਬੜਾ ਅੱਛੇ ਤਲਕ ਸਨ। ਫਿਰ ਉਹ ਕਰਨ ਲੱਗਿਆ, ਜਿਹੜੀ ਵੀਡੀਓ ਪਹਿਲਾਂ ਉਹਦੇ 'ਚ ਵੀ ਰਦੀ ਨੇ ਦੱਸਿਆ ਕਿ ਉਹ ਚਾਬੀਆਂ ਵਗੈਰਾ ਦੇ ਕੇ ਗਏ ਆਪਣੇ ਘਰਾਂ ਦੀਆਂ ਜਾਂਦਿਆਂ, ਕਿ ਅਸੀਂ ਸ਼ਾਇਦ ਆ ਜਾਈਏ ਵਾਪਸ, ਆਪਣਾ ਕੋਈ ਸਮਾਨ ਲੈ ਜਾਈਏ। ਇਹਨੂੰ ਲਾ ਲਿਓ ਜ਼ਰਾ ਨਾ, ਜੇਬ ਤੇ ਲਾ ਦਿਓ, ਉਹ ਕਲਿੱਪ ਤੋਂ ਦੱਬ ਕੇ। ਕਹਿੰਦੇ ਉੱਥੋਂ ਜੇ ਚਾਬੀਆਂ ਚੁਬੀਆਂ ਦੇ ਗਏ, ਕੀ ਨਾਂ ਸੀ ਉਹਨਾਂ ਦਾ, ਕੋਈ ਵੱਡੇ ਬਜ਼ੁਰਗਾਂ ਦਾ? ਉਹਨਾਂ ਦਾ ਨਾਂ ਤੇ ਸਾਨੂੰ ਇਹਨਾਂ ਵਿੱਚ ਕੋਈ ਨਹੀਂ ਯਾਦ, ਜਿਹੜੇ ਦੇ ਕੇ ਗਏ ਸਨ, ਲੇਕਿਨ ਕਾਫੀ ਆਏ ਸਨ ਜਿਹੜੇ ਵੱਡੇ ਸਨ ਨਾ ਕੋਈ ਪਿੰਡ ਦੇ, ਉਹ ਇੱਥੇ ਆ ਕੇ ਦੇ ਕੇ ਗਏ। ਫਿਰ 108-12 ਐਲ 108 ਤੁਹਾਡਾ ਵਾ 42-12 ਐਲ ਆਗਰਾ, ਸਾਡਾ 42-12 ਐਲ ਆਗਰਾ, ਉਹ 108-12 ਐਲ ਨਾਲ ਹੀ ਬਿਲਕੁਲ ਲੱਗਦਾ। ਫਿਰ ਉਹ ਜਦੋਂ ਫਿਰ ਇੱਥੋਂ ਉਧਰੋਂ ਮਹਾਜਰ ਆਏ, ਇੱਥੇ ਆਬਾਦ ਹੋਏ, ਉਹਨਾਂ ਦੇ ਆਬਾਦ ਹੋਣੇ 'ਚ ਫਿਰ ਸਾਡੇ ਬਜ਼ੁਰਗਾਂ ਨੇ ਕਾਫੀ ਉਹਨਾਂ ਦੀ ਮਦਦ ਕੀਤੀ। ਤੇ ਮੁੜ ਕੇ ਨਹੀਂ, ਕੋਈ ਨਹੀਂ ਆਏ, ਮੁੜ ਕੇ ਕੋਈ ਨਹੀਂ ਆਏ। ਤੇ ਪਹਿਲਾਂ ਮੇਰੇ ਵਾਲਦ ਸਾਹਿਬ ਇੱਥੇ ਵਕੀਲ ਸਨ, ਇੱਥੇ ਸਾਹੀਵਾਲ ਵਕਾਲਤ ਕਰਦੇ ਰਹੇ, ਫਿਰ ਉਹ ਵੀ ਆ ਕੇ ਇੱਥੇ ਚੱਕ ਕੇ ਉਹਨਾਂ ਛੱਡ ਦਿੱਤੀ ਵਕਾਲਤ। ਫਿਰ ਮੈਂ ਇੱਥੇ ਰਿਹਾ ਸਾਰੀ ਉਮਰ, ਮੈਂ ਰਿਹਾ ਇੱਥੇ ਜ਼ਿਆਦਾ, ਤੇ ਫਿਰ ਮੈਂ ਇੱਥੋਂ ਮਕਾਮੀ ਚੇਅਰਮੈਨ ਯੂਨੀਅਨ ਕੌਂਸਲ ਵਗੈਰਾ ਹੁੰਦਾ ਰਿਹਾ। ਸੱਤ ਪਿੰਡ ਸਨ ਉਸ ਯੂਨੀਅਨ ਕੌਂਸਲ ਦੇ, ਜਿਨ੍ਹਾਂ ਦਾ ਮੈਂ ਚੇਅਰਮੈਨ ਹੁੰਦਾ ਰਿਹਾ। ਤੇ ਫਿਰ 99 ਵਿੱਚ ਮੈਂ ਸਾਹੀਵਾਲ ਚਲਾ ਗਿਆ। ਫਿਰ ਉਸ ਤੋਂ ਬਾਅਦ ਮੇਰੇ ਦੂਸਰੇ ਭਾਈ ਇੱਥੇ ਨਾਜ਼ਮ ਹੁੰਦੇ ਰਹੇ, ਉਹਨਾਂ ਦਾ ਨਾਂ ਸੀ ਆਫਤਾਬ ਇਰਸ਼ਾਦ,
ਉਹ ਫਿਰ ਨਾਜ਼ਮ ਹੋਏ। ਤੇ ਕੀਤਾ ਨਹੀਂ ਕਦੀ 108 12 ਵਾਲਿਆਂ ਜਾਂ ਇੱਥੋਂ ਜਿਹੜੇ ਤੁਹਾਡੇ ਪਿੰਡ ਤੋਂ ਗਏ ਉਹਨਾਂ ਨੇ ਰਾਬਤਾ ਕਦੀ ਕੋਈ ਆਇਆ ਨਹੀਂ? ਨਹੀਂ ਕੋਈ ਨਹੀਂ, ਇੱਥੋਂ ਤੁਹਾਡੇ ਆਗਰੇ ਤੋਂ ਵੀ ਉੱਠ ਕੇ ਗਏ ਆ? ਨਹੀਂ ਇੱਥੋਂ ਨਹੀਂ ਗਏ, ਹਾਂ, ਇੱਥੇ ਸਾਰੇ ਮੁਸਲਮਾਨ। ਇੱਥੋਂ ਸਾਰੇ ਮੁਸਲਮਾਨ। ਇਹ ਆਗਰਾ ਕਿ ਨਾਂ ਕਿਉਂ? ਇੱਥੇ ਸਾਰੇ ਪਿੰਡਾਂ ਦੇ ਨਾਮ ਹੀ ਨੇ, ਹਾਂ, ਇੱਥੇ ਸਾਰੇ ਪਿੰਡਾਂ ਦੇ ਨਾ ਜੀ ਨਾਮ ਹੀ ਨੇ, ਜਿਹੜੇ ਪਿੰਡ ਨੇ ਨਾ ਉਹਨਾਂ ਦਾ ਨੰਬਰ ਵੀ ਹੈ ਤੇ ਨਾਮ ਹੀ। ਨਹੀਂ ਆਗਰਾ ਕਿਉਂ ਨਾ? ਆਗਰਾ ਦੇ ਤਾਜ ਮਹਿਲ ਹੈ ਇਹਦਾ। ਨਹੀਂ, ਇਹ ਤੁਹਾਨੂੰ ਦੱਸਿਆ ਨਾ ਕਿ ਹਰ ਪਿੰਡ ਬਸ ਕੋਈ ਨਾ ਕੋਈ ਨਾਂ, ਕਿਸੇ ਤੇ ਪਿੰਡ ਦਾ ਕੋਈ ਨਾ ਕੋਈ ਨਾਂ ਹੈ ਜੀ। ਇਸੇ ਤਰ੍ਹਾਂ ਇਹਦਾ ਆਗਰਾ ਰੱਖ ਲਿਆ। ਚਲੋ ਠੀਕ ਜੀ। ਨਾ ਵੀ ਖਾਣੇ ਦਾ ਹੋ ਗਿਆ ਇੰਤਜ਼ਾਮ, ਪੁਰਾਣੇ ਸਮੇਂ ਦੇ ਟੇਬਲ ਤੇ ਕੁਰਸੀਆਂ ਤੇ ਫੋਟੋ ਨਾ ਲਾ ਕੇ ਰੱਖੀ ਉਦੋਂ ਦੇ ਆਪਣੇ ਬਜ਼ੁਰਗਾਂ ਦੇ। ਮੌਲੀਆਂ ਦੇ ਡੇਰੇ ਤੇ ਅੱਜ ਗਾਣਾ ਗੁਣਾ ਨਹੀਂ ਸੁਣਾ, ਨਹੀਂ ਤੇ ਇਥੇ ਉਹ ਫੜ ਲੈਣੇ ਤੈਨੂੰ ਸੋਟਾ ਫੇਰਨੇ ਨਾ ਸੁਣਾ। ਨਹੀਂ ਮੈਂ ਹੁਣ ਗੱਲ ਤੇ ਹਾਸੇ ਵਾਲੀ, ਜਦੋਂ ਆ ਕੇ ਤੁਸੀਂ ਗੱਡੀ ਰੋਕੀ ਨਾ ਭਾਜੀ, ਮੈਂ ਰਿਪਨ ਨੂੰ ਕਿਹਾ ਅੱਗੋਂ ਚੀਮਾ ਸਾਹਿਬ ਆ ਰਹੇ, ਮੈਂ ਕਿਹਾ ਬੰਦਾ ਕਿ ਇਦਾਂ ਕਰਦਾ ਜਿਵੇਂ ਹੁਣੀ ਤਲਵਾਰ ਕੱਢ ਲੈਣੀ ਹੈ। ਮੈਂ ਕਿਹਾ ਰਿਪਨ ਬਚੀ ਚੱਲ ਆਉਣ ਦੇ। ਸੁਣਾਈਏ ਜੀ ਤੁਹਾਨੂੰ? सल्लल्लाहु अलैका या रसूल अल्लाह वसल्लम अलैका या हबीब अल्लाह। फासलों को तकल्लुफ है हमसे अगर हम भी बेबस नहीं, बेसहारा नहीं, खुद उन्हीं को पुकारेंगे हम दूर से, रास्ते में अगर पाँव थक जाएंगे हम मदीने में तन्हा निकल जाएंगे, उनकी गलियों में कसदन भटक जाएंगे, हम वहाँ जाके वापस नहीं आएंगे, ढूंढते ढूंढते लोग थक जाएंगे, जैसे ही सब्ज़ गुंबद नजर आएगा, बंदगी का करीना बदल जाएगा, सर झुकाने की फुर्सत मिलेगी किसे, खुद ही पलकों से सजदे टपक जाएंगे, फासलों को तकल्लुफ है हम से अगर हम भी बेबस नहीं, बेसहारा नहीं। वाह सुभान अल्लाह माशाअल्लाह। हाँ थे बड़ी लंबी है। हाँ समी मैं ना ते बोल सकदा महफिलां ते कराइए ते ਇਹ ਸਮੀ अच्छा ਇਹਦੇ ਨਾ ਖਾੜੇ ਨਹੀਂ ਲੱਗਣੇ ਤੇ ਮਹਿਫਲਾਂ ਕਰਾਉਣੀ ਸ਼ੁਰੂ ਕਰ ਦਿੱਤੀ। ਨਹੀਂ ਸਮੀ ਇੱਕ ਤੋਂ ਮੈਂ ਵੀ ਪਹਿਲੀ ਵਾਰ ਸੁਣਿਆ ਤੇ ਇਥੋਂ ਪਤਾ ਲੱਗਾ ਵੀ ਮਲਟੀ ਟੈਲੈਂਟਡ ਬੰਦਾ ਹਾਂ ਕੱਲਾ ਉਹਦੇ ਵਾਲਾ ਨਹੀਂ ਫਰਕ ਤੜਕੇ ਹਾਂ ਬਿਲਕੁਲ। ਅਸੀਂ ਅੱਗੇ ਇੱਕ ਵਲੌਗ 'ਚ ਰਿਪਨ ਵਾਲੇ 'ਚ ਕੀਤੀ ਸੀ ਕਿ ਅਮਰੀਕਾ ਕੈਨੇਡਾ ਵਾਲੇ ਨਾ ਜਿਹੜੇ ਇਹਦਾ ਸ਼ੋਅ ਲਵਾਓ ਕਿ ਇਹ ਮੁੰਡੇ ਨੂੰ ਬਾਹਰ ਸੱਦੋ। ਮੈਂ ਤਾਂ ਉਹਨਾਂ ਨੂੰ ਵੀ ਉਹ ਵੀ ਲੋੜ ਨਹੀਂ ਹੁਣ ਇੱਕ ਕੰਮ ਇੱਥੇ ਚੱਲ ਪੈਣਾ ਹੁਣ ਵੀ ਰਾਤਾਂ ਹੁੰਦੀਆਂ ਵੇਖ ਲਾਂਗੇ ਇਹ ਸਮੀ ਬਾਈ ਨਾਲੇ ਨਾ ਮੈਂ ਜਦੋਂ
ਇਹ ਨਸਰ ਬਾਈ ਨੇ ਜਾਣ ਕੇ ਕਰਾਇਆ ਵੀ ਇੱਥੇ ਹੀ ਰਵੇ ਸਭ ਹਾਂ ਵੀ ਅਮਰੀਕਾ ਨਹੀਂ ਕੈਨੇਡਾ ਮੈਂ ਜਦੋਂ ਪਿੰਡ ਜਾਵਾਂ ਨਾ ਜੀ ਆਪਣੀ ਪਿੰਡ ਵਾਲੀ ਮਸਜਿਦ ਚ ਨਾਤ ਪੜਦਾ ਹੁੰਨਾ ਜਾ ਕੇ ਸ਼ੌਂਕ ਨਾਲ ਵਾਹ ਤੇ ਛੋਟੇ ਹੁੰਦੇ ਨਹੀਂ ਅੱਗੇ ਸੁਣੇ ਨਾ ਸਹੀ ਆ ਅੱਗੇ ਵੀ ਸੁਣੇ ਠੀਕ ਕੀ ਬਾਤ ਇਧਰ ਹੈ ਜੀ ਜਵੇਦ ਖਾਲਕ ਲਾਗੇ ਆਪਣੇ ਪਿੰਡ ਦੇ ਨਾਲ ਦੋਸਤ ਹੈ ਸਾਡਾ ਤੇ ਬਹੁਤ ਸੋਹਣੇ ਵੀਡੀਓ ਹੁੰਦੇ ਆ ਜਵੇਦ ਦੇ। ਜਵੇਦ ਬਣਾਉਂਦਾ ਇੰਸਟਾਗ੍ਰਾਮ ਤੇ ਐਸੇ ਹਵੇਲੀ ਦੀ ਰੀਲ ਲਾਸਟ ਬਣਾਈ ਸੀ, ਬੜੀ ਵਾਇਰਲ ਹੋਈ ਸੀ। ਤੇ ਜਵੇਦ ਭਾਈ ਸਾਰੇ ਜਣੇ ਜਾ ਕੇ ਫੋਲੋ ਕਰਿਓ ਇੰਸਟਾਗ੍ਰਾਮ ਤੇ ਨਾਲ ਇਹਨੂੰ ਅੱਜ ਦੱਸ ਚੱਲੇ ਵੀ YouTube ਤੇ ਬਣਾਇਆ ਕਰ, ਠੀਕ ਹੈ? ਕੋਸ਼ਿਸ਼ ਕਰ ਰਹੇ ਹਾਂ ਜੀ ਇਨਸ਼ਾਅੱਲਾ ਜੀ ਨਾ ਤੇ ਮੈਂ ਦੱਸਦਾ ਜਾਵਾਂ ਅਸੀਂ ਮੈਂ ਦੱਸਦਾ ਜਾਵਾਂ ਜਿਹੜੀ ਅਸੀਂ ਪੰਜਾਬੀ ਕਾਨਫਰੰਸ ਕਰਵਾਈ ਸੀ ਉਹਦੇ ਸੀ ਪੰਜਾਬੀ ਸ਼ਾਰਟ ਫਿਲਮਸ ਦੇ ਪੰਜਾਬੀ ਦੇ ਜਿਹੜੇ ਗਾਇਕੀ ਦੇ ਵਿੱਚ ਨੇ ਤੇ ਮੁxtਲਿਫ ਇਵੈਂਟ ਉਹਨਾਂ ਦੇ ਰੱਖੇ ਸੀ। ਤੇ ਜਿਹੜੀ ਪੰਜਾਬੀ ਸ਼ਾਰਟ ਸਟੋਰੀ ਫਿਲਮ ਦਾ ਫਸਟ ਜਿਹੜਾ ਟਾਈਟਲ ਇਨਾਮ ਇਹਨਾਂ ਨੇ ਜਿੱਤਿਆ। ਦੂਜਾ ਡੇਰੇ ਵਾਲੇ ਉਹਨਾਂ ਨੇ ਇਹਨਾਂ ਦੀ ਫਿਲਮ ਕੀ ਨਾਂ ਫਿਲਮ ਦਾ ਸੰਗਤ ਦੇ ਨਾਂ ਤੋਂ ਸੀ। ਤੇ ਉਹ ਪੰਜਾਬੀ ਪ੍ਰਚਾਰ ਫੇਸਬੁੱਕ ਤੇ ਵੀ ਅਪਲੋਡ ਹੈ ਤੇ ਇਹਨਾਂ ਦੇ ਵੀ ਜਾ ਕੇ ਜ਼ਰੂਰ ਵੇਖਿਓ। ਤੇ ਉਹ 'ਚੋਂ ਵੀ ਇਹਨਾਂ ਨੇ ਪਹਿਲਾ ਪ੍ਰਾਈਜ਼ ਹਾਸਲ ਕੀਤਾ ਤੇ ਗਾਂ YouTube ਤੇ ਵਧੀਆ ਵੀਡੀਓ ਪਾਇਆ ਕਰਨਗੇ ਅੱਜ ਤੋਂ ਬਾਅਦ ਸ਼ੁਰੂ ਕਰ ਦੇਣੀ ਹੈ, ਠੀਕ ਹੈ? ਹਾਂਜੀ ਠੀਕ ਹੈ ਆਓ ਇਨਸ਼ਾਅੱਲਾ। ਪਿੰਡ ਦੀ ਗੇੜੀ ਮਾਰ ਰਹੀ ਹੈ। ਪਿੰਡ ਤੇ ਇੱਕੋ ਜਿਹੇ ਹੁੰਦੇ ਆ ਲੇਕਿਨ ਮੈਨੂੰ ਇੱਥੇ ਵਧੀਆ ਲੱਗਾ ਕਿ ਪੁਰਾਣੇ ਘਰ ਵਾਵਾ ਨੇ ਤੇ ਦਰਖਤ ਬੜੇ ਨੇ ਪਿੰਡ ਦੇ ਵਿੱਚ। ਜਿਵੇਂ ਚੀਮਾ ਸਾਹਿਬ ਦੱਸਿਆ ਵੀ ਨਿੰਮਾਂ ਨੂੰਮਾਂ ਲਾਈਆਂ ਪਿੱਛਿਓ, ਮੈਂ ਰਾਹ 'ਚ ਹੁੰਦੇ ਪਿੱਪਲ ਵੀ ਵਾਏ ਸੀ ਤੇ ਇਹ ਵਾਵਾ ਇਹਨਾਂ ਨੇ ਲਾਏ ਪਿੰਡ ਆਪਣੇ ਦੇ ਵਿੱਚ। ਇਹ ਵਾਲੀ ਪੁੜਾਂ ਵਾਲੀ ਚੱਕੀ ਪਈ ਹੈ ਜਿੱਥੇ ਦਾਣੇ ਪੀਵੀ ਦੇ, ਇੱਧਰ ਦੀ ਦਾਣੇ ਪਾਈ ਦੇ ਤੇ ਉਹ ਚੱਲਦੀ ਦਾਣੇ ਪਿੱਛੇ ਜਾਂਦੇ। ਤੇ ਇਹ ਅਸੀਂ ਵੇਖਣ ਆਏ ਇੱਧਰ ਚੱਕੀ ਵਾਲਿਆਂ ਦਾ। ਇਹਨਾਂ ਨੂੰ ਲੇਟੈਸਟ ਚੱਕੀ ਲਾ ਲਈ ਆ ਤੇ ਰੂੰ ਵਾਲਾ ਪਿੰਜਾ। ਆਹ ਦੇਸੀ ਪਿੰਜਾ ਲੱਗਾ। ਅੱਛਾ ਪੁਰਾਣੇ ਟਾਈਪ ਦਾ ਹੈ। ਹਾਂਜੀ ਪੁਰਾਣਾ ਕਾਫੀ ਪੁਰਾਣਾ ਲੱਗਾ। ਇਹ ਸਿਆਲਾਂ 'ਚ ਇਹ ਕੰਮ ਹੁੰਦਾ ਨਾ ਬੜਾ ਖਾਸ। ਹਾਂ ਜਦੋਂ ਸਿਆਲ ਚੜ੍ਹਨੇ ਆ ਹਾਂ ਉਦੋਂ ਪਿੰਜੇ ਤੇ ਰੂੰ ਲੈ ਜਾਓ ਰਜਾਈਆਂ। ਹੁਣ ਤੇ ਕਮਲਾਂ ਨੇ ਥਾਂ ਮੰਨ ਲਿਆ ਨਾ। ਹੁਣ ਤੇ ਰੂਹਾਂ 'ਚ ਵੀ ਉਹ ਇਹ ਚੱਕੀ ਇਹ ਪੁਰਾਣੀ ਚੱਕੀ ਆ। ਹਾਂਜੀ ਇਹ ਪੁਰਾਣੀ ਜਿਹੜੀ ਪੱਥਰ ਵਾਲੀ ਤੇ ਨਾਲ ਹੀ ਮਾਡਰਨ ਵੀ ਲਾਈ ਹੈ ਚਾਈਨੀਜ਼। ਇਹ ਚਾਈਨੀਜ਼ ਹੈਗੀ। ਨਾਲ ਮਾਡਰਨ ਵੀ ਲਾਈ ਜਿਹੜਾ ਉੱਤੇ ਪਿਆਣਾ ਚਾਹੇ ਉੱਤੇ ਪਿਆ ਦੇ, ਜਿਹੜਾ ਇੱਥੇ ਪਿਆਣਾ ਫੇਰ ਤੇ ਪਿਆਏ। ਸਾਡੇ ਸਾਈਵਾਲ ਕਈ ਜਿਹੜੇ ਡਾਕਟਰ ਦੇ ਆਦਮੀ ਵੀ ਇੱਥੇ ਹੀ ਪਿਆ ਕੇ ਖੜਦੇ। ਹੁਣ ਇੱਕ ਤੁਹਾਨੂੰ ਫਟੀਕ ਪਾ ਚੱਲੇ। ਅੱਛਾ ਇਹ ਉਹ ਅੰਜਮ ਨੇ ਲਾਸਟ ਟਾਈਮ ਵੀ ਪਿਆ ਕੇ ਖੜਿਆ ਸੀ ਆਟਾ ਉਹਦਾ ਮਕਈ ਦਾ। ਉਹ ਇਹ ਤੋਂ ਬਹੁਤ ਵਧੀਆ ਬਣਿਆ ਸੀ। ਉਹ ਕਿਤੇ ਬਣਾਉਂਦੇ ਨੇ ਬਣਾਉਂਦੇ ਪੁਰਾਣਾ ਕਹਿੰਦਾ ਸੀ ਮੈਂ ਪਹਿਲਾਂ ਜੇ ਹੈ ਤੇ ਹੁਣੇ ਕਰਨਾ ਤੋੜਦੇ। ਉਹ ਵੇਖ ਆਇਆ ਮੈਂ ਤੁਹਾਡੀ ਛੱਲੀਆਂ ਪਈਆਂ ਵੇਖ ਆਇਆ ਤੇ ਲਾਗੇ ਚੱਕੀ ਵੇਖ ਲਈ ਪੁਰਾਣੀ ਕਿਉਂ ਹੈ। ਹਾਂਜੀ ਇਹਦੇ ਵਿੱਚ ਮਕਈ ਦਾ ਵੀ ਜਿਹੜਾ ਪੂਰ ਕੱਢਦੇ ਮੈਂ ਮਕਈ ਦਾ ਹੀ ਨਿਕਲਿਆ ਜਿਹੜਾ ਇਹ ਪੱਥਰ ਵਾਲੀ ਤੇ। ਇਹ ਗਿਫਟ ਤੁਸੀਂ ਸਾਨੂੰ ਦੇਣਾ ਬਦੋ ਬਦੀ ਮੰਗ ਲਿਆ ਗਿਫਟ, ਠੀਕ ਹੈ? ਜਿਹੜਾ ਮਾਡਲ ਸਹੀ ਹੈ ਜੀ। ਇਹ ਚਾਈਨੀ ਹੈ। ਉਹ ਤੇ ਨਹੀਂ ਚਾਹੀਦੀ, ਇਹਦਾ ਚਾਹੀਦਾ। ਇਹ ਜਿਹੜਾ ਨਾ ਦੇਸੀ ਹੈ। ਇਹ ਤਾਂ ਲੱਭ ਜਾਂਦਾ ਨਾ ਆਮ, ਇਹ ਨਹੀਂ ਲੱਭਦਾ। ਇਹ ਲੱਭਦਾ ਨਹੀਂ ਦੇਸੀ ਮਾਡਲ ਹੈ। ਕਿੰਨੀ ਆਬਾਦੀ ਆਪਣੇ ਇਸ ਪਿੰਡ ਦੀ? ਆਪਣੇ ਆਬਾਦੀ ਤਕਰੀਬਨ ਇੱਥੇ ਵੋਟ ਹੈ ਸਾਡਾ 1700। ਹਾਂਜੀ ਕਾਸਟ ਜਿਹੜਾ ਨਾ ਤਕਰੀਬਨ ਹੋ ਜਾਂਦਾ 1000-1200 ਕਾਸਟ ਹੋ ਜਾਂਦਾ। ਤੇ ਜ਼ੈਲਦਾਰਾਂ ਦਾ ਦੱਸਿਓ ਵੀ ਪਹਿਲਾਂ ਜ਼ੈਲਾਂ ਕਿਸ ਤਰ੍ਹਾਂ ਹੁੰਦੀਆਂ ਸੀ? ਜ਼ੈਲ ਨਾ 15 ਪਿੰਡ ਦੀ ਇੱਕ ਜ਼ੈਲ ਹੁੰਦੀ ਸੀ ਤੇ ਉੱਥੇ ਸਾਰੇ ਜਿਹੜੇ ਨਾ ਨਜ਼ਮ ਡੀਸੀ ਨੇ ਜਦੋਂ ਆਉਂਦਾ ਸੀ ਗੁਰਦਾਰੀ ਤੇ ਉਹਦੇ ਬਿਸਤਰਿਆਂ ਦਾ ਉਹਦੇ ਕਾਰਿੰਦੇ ਨੇ ਖਾਣਾ ਛਾਣਾ ਸਾਰਾ ਮੰਜੀਆਂ ਸਾਰਾ ਉਹ ਜ਼ੈਲਦਾਰ ਦੀ ਡਿਊਟੀ ਹੁੰਦੀ ਸੀ। ਤੇ ਬਾਕੀ ਜਿਹੜੇ 15 ਪਿੰਡਾਂ ਦੇ ਕੋਈ ਵੀ ਜਿਹੜੇ ਮਸਾਇਲ ਸਨ ਉਹ ਜ਼ੈਲਦਾਰ ਪਾਉਂਦੇ ਨੂੰ ਅੱਗੋਂ ਫਿਰ ਉਹ ਗਵਰਨਮੈਂਟ ਤੱਕ ਪਹੁੰਚਾਉਂਦਾ ਸੀ। ਉਹਦਾ ਵੀ ਜੋ ਵੀ ਝਗੜਾ ਝੇੜਾ ਉਹ ਮਤਲਬ ਜਿਵੇਂ ਲੰਬੜਦਾਰ ਨਾਲ ਉਹ ਇੱਕ ਪਿੰਡ ਦਾ ਤੇ ਜ਼ੈਲਦਾਰ ਕੋ 15 ਪਿੰਡ ਹੁੰਦਾ। ਅੱਛਾ ਤੇ ਜ਼ੈਲਦਾਰਾਂ ਇਹ ਬਣਾਈਆਂ ਅੰਗਰੇਜ਼ ਸਰਕਾਰ ਨੇ ਬਣਾਈਆਂ ਸ਼ੁਰੂ ਕੀਤੀਆਂ? ਜਦੋਂ ਇਹ ਆਬਾਦ ਹੋਈ ਹੈ ਨਾ ਗੰਜੀਵਾਰ ਉਦੋਂ ਉਹਨਾਂ ਨੇ ਜਦੋਂ ਨਹਿਰੀ ਸਿਸਟਮ ਆਇਆ ਉਸ ਤੋਂ ਬਾਅਦ ਹੀ ਫਿਰ ਜਾਣਾ। ਅੱਛਾ ਗੰਜੀਵਾਰ ਦਾ ਪਤਾ ਵਾ ਕਦੋਂ ਸ਼ੁਰੂ ਹੋਈ ਤੇ ਕਦੋਂ ਦੀ ਕੰਪਲੀਸ਼ਨ ਹੋਈ? 1911 ਚ ਬਾਅਦ ਹੋਈ। ਉਦੋਂ ਹੀ ਸਾਡੇ ਬਜ਼ੁਰਗ ਉੱਠ ਕੇ ਆਏ। ਇਹ ਹਵੇਲੀ ਤੇ ਫਿਰ ਬਾਅਦ 25 ਚ ਬਣੀ ਪ੍ਰੋਪਰ। ਪਹਿਲਾਂ ਤੇ ਛੋਟੇ ਮੋਟੇ ਬਣਾਏ ਹੋਣੇ ਕਮਰੇ ਇੱਥੇ ਆਬਾਦਕਾਰੀ ਜਦੋਂ ਆਬਾਦ ਹੋਇਆ ਤੇ 1911 ਚ। ਮਤਲਬ ਫਿਰ ਸੰਦਲਬਾਰ ਇਸ ਤੋਂ ਪੁਰਾਣੀ ਹੈ? ਸੰਦਲਬਾਰ 1890 ਦੀ ਹੈ। ਉਹ ਸ਼ਾਇਦ ਪੁਰਾਣੀ ਉਹ 1890 ਦੀ। ਫਿਰ ਉਸ ਤੋਂ ਟੁਰੇ ਆਏ ਨਾ ਫਿਰ ਇੱਥੇ ਤੇ ਮਿੱਟੀ ਉਹ ਰੱਕੜ ਹੁੰਦਾ ਸੀ। ਜਦੋਂ ਟ੍ਰੇਨ ਲੰਘਦੀ ਸੀ ਗੰਜੀ ਜਾਂਦੇ ਸ਼ੀਸ਼ੇ ਬੰਦ ਕਰ ਲਏ, ਗੰਜੀ ਬਾਰ ਸ਼ੁਰੂ ਹੋ ਗਈ। ਇੰਨਾ ਘਟਾ ਬੰਦ ਘਟਾ ਹੁੰਦਾ ਸੀ, ਨੇਰੀਆਂ ਇੰਨੀਆਂ ਚੱਲੀਆਂ ਤੇ ਹੁਣ ਸਾਰਾ ਦਰਖੇਜ਼ ਮੀਂਹ ਨਹੀਂ ਇੱਥੋਂ ਦੀ ਗੰਜੀ ਬਾਰ। ਇਹ ਅੰਗਰੇਜ਼ ਸਰਕਾਰ ਦੀਆਂ ਵਸਾਈਆਂ ਹੋਈ ਗੰਜੀਵਾਰ। ਹਾਂਜੀ ਚਲੋ ਜੀ ਇਹ ਇਸ ਏਰੀਏ ਦੇ ਵਿੱਚ ਆ ਘੋੜੀਪਾਲ ਮੁਰੱਬਾ। ਜੀ ਜੀ ਘੋੜੀਪਾਲ ਮੁਰੱਬੇ ਦਾ ਉਹਦੀ ਟ੍ਰਾਂਸਫਰ ਕਿਸ ਤਰ੍ਹਾਂ ਸੀ ਤੇ ਕਿਹਨੂੰ ਅਲਾਟ ਕਿਹਨੂੰ ਹੋਈ?
ਅੱਗੇ ਤੇ ਮੇਨ ਚੱਲਦੀ ਰਹੀ ਹੈ ਕਿ ਵੱਡੇ ਬੇਟੇ ਨੂੰ ਦੇ ਦਿੰਦੇ ਸਨ। ਜਿਹੜੇ ਮਤਲਬ ਕੋਈ ਅਲਾਟੀ ਜਿਹੜਾ ਫੌਤ ਹੁੰਦਾ ਸੀ ਨਾ, ਵੱਡੇ ਬੇਟੇ ਨੂੰ ਚਲੇ ਜਾਂਦੇ। ਤੇ ਲੇਕਿਨ ਉਹਨਾਂ ਦਾ ਜਿਹੜਾ ਕ੍ਰਾਈਟੇਰੀਆ, ਜਿਹੜਾ ਕਾਨੂੰਨ ਹੈ, ਉਹਦੇ 'ਚ ਇਹ ਹੈ ਕਿ ਜਿਹੜਾ ਘੋੜੀ ਨੂੰ ਬਿਹਤਰ ਨਗਦਸ਼ ਕਰ ਸਕੇ, ਉਹ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਜਿਹੜਾ ਵੀ ਹੈ ਨਾ। ਹੁਣ ਕਈਆਂ ਦੇ ਐਸੀ ਔਲਾਦ ਸੀ, ਨਰੀਨਾ ਔਲਾਦ ਨਹੀਂ ਸੀ ਹੁੰਦੀ, ਉਹ ਫਿਰ ਬੇਟੀ ਨੂੰ ਚਲੀ ਜਾਂਦੀ ਸੀ, ਬੀਵੀ ਨੂੰ ਚਲੇ ਜਾਂਦਾ ਸੀ। ਉਹ ਇੱਕ ਐਕਸੈਪਸ਼ਨ ਉਹ ਵੀ ਹੈ ਸਨ, ਲੇਕਿਨ ਰਹਿੰਦਾ ਫੈਮਿਲੀ 'ਚ ਹੀ ਹੈ। ਹੁਣ ਇਹ ਵੇ ਕਿ ਫਿਰ ਸਾਰੇ ਉਹ ਜਿਹੜੇ ਨਾ ਐਫੀਡੇਵਿਟ ਦੇ ਦਿੰਦੇ ਕਿ ਅਸੀਂ ਇਹਦੇ ਹੱਕ 'ਚ ਦਸਤਦਾਰ ਹੋਣੇ ਤੇ ਇਹਨੂੰ ਦੇ ਦਿੱਤਾ ਜਾਏ। ਨਹੀਂ ਤੇ ਇਹਦਾ ਇਸ ਜ਼ਮੀਨ ਦਾ ਇਹਦੀ ਵਿਰਾਸਤ ਨਹੀਂ ਹੁੰਦੀ? ਨਹੀਂ, ਵਿਰਾਸਤ ਨਹੀਂ ਹੁੰਦੀ, ਇਹ ਗਵਰਨਮੈਂਟ ਦੀ ਜ਼ਮੀਨ ਹੈ, ਸੂਬਾਈ ਹੁਕੂਮਤ ਦੀ ਜ਼ਮੀਨ। ਤੇ ਲੇਕਿਨ ਜਿਹੜੀ ਘੋੜੀ ਸਾਹਮਣੇ ਉਹ ਤੇ ਰਿਮਾਉਂਡ ਦੀ ਆਰਮੀ ਦੀ ਹੈ ਨਾ, ਉਹਦੇ ਆਰਮੀ ਨਾਲ ਲੈ ਕੇ ਜ਼ਮੀਨ ਸੂਬਾਈ ਹੁਕੂਮਤ ਦੀ। ਤੇ ਲੇਕਿਨ ਉਹ ਰਿਮਾਉਂਡ ਨਾਲ ਉਹਨਾਂ ਦਾ ਜੋ ਵੀ ਸਿਸਟਮ ਹੈ ਬਣਿਆ, ਤੇ ਇਹ ਸਰਕਾਰੀ ਜ਼ਮੀਨ ਸਰਕਾਰੀ ਹੈ। ਜਿੰਨਾ ਕਿ ਹੁਣ ਕਈ ਥਾਂ ਪੱਕੇ ਹੋ ਗਏ ਨੇ, ਸਰਗੋਦਾ, ਜੇਲਮ, ਉੱਥੇ 2-2 ਮੁਰੱਬੇ ਸਾਨੂੰ ਸਾਰੇ ਪੱਕੇ ਹੋ ਗਏ। ਜਿਹੜਾ ਖਾਨੇਵਾਲ, ਸਾਹੀਵਾਲ ਜਿਹੜਾ ਨਾ ਗਾੜਾ, ਇਹ ਅਜੇ ਰਹਿੰਦੇ ਨੇ। ਅੱਛਾ, ਲੰਬੜਦਾਰੀ ਵਾਲਾ ਮੁਰੱਬੇ ਤੋਂ ਹਟ ਕੇ ਇਹ ਸੀ? ਲੰਬੜਦਾਰੀ ਦਾ ਤੇ ਅੱਧਾ ਮੁਰੱਬਾ ਹੁੰਦਾ ਸੀ, ਅੱਧਾ ਮੁਰੱਬਾ ਹੁੰਦਾ ਵੀ, ਉਹ ਤੋਂ ਹਟ ਕੇ ਸੀ ਇਹ ਹਟ ਕੇ। ਇਹ ਹਰ ਪਿੰਡ 'ਚ ਹੁੰਦਾ ਸੀ? ਹਰ ਪਿੰਡ 'ਚ ਤਕਰੀਬਨ, ਇੱਥੇ ਬਾਹਰ ਉਹ ਸੰਦਲਬਾਰ 'ਚ ਨਹੀਂ ਹੈ? ਹਾਂਜੀ, ਸਾਡੇ ਪਿੰਡ ਵੀ ਮੇਰੇ ਖਿਆਲ ਕੁਝ ਨਹੀਂ ਤੇ 11 ਨੇ, 10-11 ਨੇ ਘੋੜੀ ਪਾ। ਇਹ ਗੰਜੀਵਾਰ 'ਚ ਇਹ ਹੈ ਸੀ? ਫਿਰ ਬਾਅਦ 'ਚ ਸੰਦਲਬਾਰ 'ਚ ਹੈ ਸੀ ਨਾ, ਸੰਦਲਬਾਰ ਸਰਗੋਦੇ ਮੈਂ ਗੱਲ ਕਰਨਾ, ਉੱਥੇ 2-2 ਮੁਰੱਬੇ ਸਨ ਇੱਕ ਘੋੜੀ ਨੂੰ। ਠੀਕ ਹੈ, ਉਹ ਤੇ ਪੱਕੇ ਹੋ ਗਏ ਨਾ, ਉੱਥੇ ਸਿਸਟਮ ਖਤਮ ਹੋ ਗਿਆ। ਨਹੀਂ, ਸਰਗੋਦਾ ਸੰਦਲਬਾਰ 'ਚ ਨਹੀਂ ਹੁੰਦਾ? ਸਰਗੋਦਾ ਸੰਦਲ 'ਚ ਨਹੀਂ, ਸੰਦਲਬਾਰ ਤਾਂ ਲੈਲਪੁਰ ਤੋਂ ਸ਼ੁਰੂ ਹੁੰਦਾ ਨਾ। ਤੇ ਲੈਲਪੁਰ ਤੋਂ ਪਰਾਂ ਹੀ ਜਾਂਦਾ? ਲੈਲਪੁਰ ਤੋਂ ਅੱਗੇ ਨੂੰ ਪੀਰ ਮਹੱਲ ਵਾਲੇ ਏਰੀਆ ਤੱਕ, ਤੁਹਾਡੇ ਉਧਰ ਤੱਕ। ਸਰਗੋਦਾ ਕਿਹੜੀ ਬਾਰ? ਉਹ ਦੂਜੀ ਤੀਸਰੀ ਬਾਰ ਜਿਹੜੀ ਹੈ ਸੰਦਲ ਤੇ ਸ਼ਾਇਦ ਹੋਵੇ, ਵੀ ਮੈਨੂੰ ਸ਼ਾਇਦ ਏਡਾ ਪੱਕ ਵੀ ਨਹੀਂਗਾ, ਲੇਕਿਨ ਮੈਨੂੰ ਲੱਗਦਾ ਵੀ ਉਹ ਲੈਲਪੁਰ ਵਾਲਾ ਜਿਹੜਾ ਸੰਦਲਬਾਰ, ਲੈਲਪੁਰ ਤੇ ਸੰਦਲ 'ਚ। ਹਾਂ, ਪਿੰਡੀ ਭੱਟੀਆਂ ਤੋਂ ਸ਼ੁਰੂ ਹੋ ਕੇ ਨਾ। ਅੱਛਾ, ਇਧਰੋਂ ਤੇ ਪਿੰਡੀ ਭੱਟੀਆਂ ਦਾ ਫਿਰ ਲੈਣ ਤੇ ਜਾਂਦੀ ਸਰਗੋਦਾ ਵਿੱਚ ਹੀ ਆ ਜਾਂਦੀ। ਹੋ ਸਕਦਾ। ਹਾਂਜੀ, ਸਰਗੋਦਾ ਸੰਦਲ 'ਚ ਆਉਂਦਾ। ਚੰਗਾ ਜੀ ਚੀਮਾ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਦਾ, ਪਿਆਰ ਦਾ ਬਹੁਤ ਸ਼ੁਕਰੀਆ। ਹਾਂ ਜੀ, ਤੁਹਾਡਾ ਵੀ ਬਹੁਤ ਵਧੀਆ ਤੁਹਾਡਾ ਸਮਾਨ ਸੀ। ਰਿਵਾਲਵਰ ਬਹੁਤ ਚੰਗਾ ਲੱਗਿਆ। ਜਵੇਦ ਭਾਈ, ਬਹੁਤ ਸ਼ੁਕਰੀਆ। ਜਵੇਦ ਖਾਲਕ ਭਾਈ, ਬਹੁਤ ਸ਼ੁਕਰੀਆ। ਸਾਰੇ ਜਣੇ ਜਾ ਕੇ ਫੋਲੋ ਕਰ ਲੈ ਵੀ ਜਵੇਦ ਖਾਲਕ, ਇੰਸਟਾਗ੍ਰਾਮ ਤੇ YouTube ਤੇ ਸਮੀ ਦੇ ਵਲੌਗ। ਠੀਕ ਹੈ ਭਾਜੀ, ਜਿਵੇਂ ਸਾਹਿਬ ਹੁੰਦੀ ਫਿਰ ਮੁਲਾਕਾਤ ਦੁਬਾਰਾ। ਫਿਰ ਮਹਿਮਾਨਾਂ ਦੀ ਕੋਈ ਇੱਜ਼ਤ ਹੀ ਨਹੀਂ, ਮੇਰਾ ਨਾਂ ਹੀ ਲਿਆ ਯਾਰ। ਪੰਜਾਬੀ ਟਰੈਵਲ ਕਪਲ ਕੀ ਕਰਨਾ ਸਾਨੂੰ? ਰਿਪੋਰਟ ਨਹੀਂ ਕਰਨਾ, ਫੋਲੋ ਕਰ ਲਓ। ਠੀਕ ਹੈ ਜੀ, ਅੱਲਾ ਦੇ ਹਵਾਲੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਚੰਗਾ ਵੀ ਦੋਸਤੋ, ਹੁਣ ਨਿਕਲਦੇ ਆਪਾਂ ਲੈਲਪੁਰ ਨੂੰ ਤੇ ਪਹੁੰਚਦੇ ਹਾਂ ਘਰ, ਤੇ ਬਾਕੀ ਦੀਆਂ ਗੱਲਾਂ ਬਾਤਾਂ ਰਾਹ 'ਚ ਜੇ ਕਿਤੇ ਰੁਕੇ ਤੇ ਆਪਾਂ ਹੋਣਗੀਆਂ, ਨਹੀਂ ਤੇ ਫਿਰ ਘਰ ਪਹੁੰਚ ਕੇ ਅਗਲੀ ਗੱਲਬਾਤ। ਤੇ ਟਾਈਮ ਹੋ ਗਿਆ, ਵਾਵਾ ਦਿਨ ਹੋਏ ਸਾਨੂੰ ਨਿਕਲਿਆ ਨੂੰ, ਪਹੁੰਚੀਏ ਘਰ। ਕੱਲ ਫਿਰ ਇੱਕ ਵਿਆਹ ਤੇ ਜਾਣਾ, ਉਹਦੀ ਤਿਆਰੀ ਕਰ ਲਈ। ਐਂਡ ਫੇਰ ਵਿਖਾਦਾ ਮੈਂ ਜਾਂਦੀ ਵਾਰ ਵੀ ਹੁਣ ਵੱਜੇ ਆ 5-5:30, ਠੰਡ ਬਹੁਤ ਆ, ਤੇ ਤੁਹਾਨੂੰ ਵੇਖ ਲਓ ਵੀ ਹੁਣ ਹੀ ਬੰਦਾ ਕੋਈ ਨਹੀਂ ਲੱਭਣਾ। 9 ਜਦੋਂ ਵੱਜਣੇ ਆ ਤੇ ਸਾਰੀ ਦੀ ਸਾਰੀ ਆਵਾਮ ਰਜਾਈਆਂ 'ਚ, ਰਜਾਈਆਂ 50 ਕੇ ਲੋਕਾਂ ਨੇ ਘਰਾਂ 'ਚ ਰੱਖ ਲੀਆਂ ਤੇ ਵੜ ਜਾਣਾ ਮੁੜ ਜੁਲਿਆ 'ਚ ਮੂੰਗਫਲੀ ਖਾ ਕੇ। ਟਾਈਮ ਸਾਡੇ ਕੋਲ ਘੱਟ ਸੀ ਤੇ ਰਾਹ 'ਚ ਉਹਨੇ ਟੋਬੇ ਵਾਲੀ ਸੰਗਤ ਨੇ ਡੱਕ ਲਿਆ। ਇਹ ਟੋਬੇ ਵਾਲੀ ਸੰਗਤ ਪਿਛਲੇ ਸਾਲ ਮਿਲੀ, ਐਤਕੀ ਮਿਲਦੀ ਚਾਹ ਬੰਦ ਵਾਲੇ। ਹਾਂ, ਪਿਛਲੀ ਵਾਰੀ ਇਹਨਾਂ ਨੇ ਸਟੇਸ਼ਨ ਆਇਆ, ਆਪਾਂ ਨੂੰ ਯਾਦ ਹੈ ਕਿ ਨਹੀਂ? ਹਾਂ। ਅੱਛਾ, ਤੇ ਦੂਜੀ ਗੱਲ ਇਹ ਹੈ ਵੀ ਬੜੇ ਬੰਦੇ ਹੁੰਦੇ ਇੱਕ ਵਾਰੀ ਮਿਲ ਕੇ ਲੰਘ ਜਾਂਦੇ ਨੇ ਨਾ, ਵੀ ਇੱਕ ਵਾਰੀ ਆ ਗਏ, ਚੱਲ ਵੀ ਦੇਖ ਲਿਆ। ਕਈ ਹੁੰਦੇ ਜਿਹਨਾਂ ਨੂੰ ਚਾਹਨਾ ਹੁੰਦੀ ਹੈ ਵੀ ਦੁਬਾਰੇ ਮਿਲੀਏ ਯਾਰ, ਦੁਬਾਰਾ ਜਾ ਕੇ ਮਿਲੀਏ। ਤੁਸੀਂ ਰੋਟੀਆਂ ਬਾਅਦ ਚ ਲਾਈ ਉਹਦੇ ਨੂੰ ਆਇਓ ਇਹ ਰੋਟੀ ਵਾਲਾ ਬੰਦਾ, ਇਹ ਰੋਟੀਆਂ ਮੈਂ ਦੇਖ ਲਿਆ ਜੀ। ਇਹ ਤਾਂ ਇਹਨਾਂ ਦੀ ਅਸੀਂ ਸੈਕੰਡ ਜਿਹੜਾ ਇਹਨਾਂ ਚ ਨੈਚੁਰਲ ਟੈਲੈਂਟ ਹੈ ਉਹ ਕੱਢਿਆ, ਉਹ ਦਿਖਾਇਆ ਦੁਨੀਆ ਨੂੰ। ਇਹ ਨਾਮ ਵੀ ਲਾ ਲੈਂਦੇ, ਜੇ ਗਾਣੇ ਨਹੀਂ ਚੱਲਣਗੇ ਤਾਂ ਨਾਮ ਚੱਲਣਗੇ। ਕਿੱਥੇ ਰੋਟੀਆਂ ਵੇਖੀਆਂ? ਸਾਡਾ ਅਸੀਂ ਵੀ ਜਾਟੀ ਆ। ਕਿੱਥੇ ਰੋਟੀਆਂ ਲੱਗਦੀਆਂ ਵੇਖੀਆਂ? ਇਹ ਜਿਵੇਂ ਅੱਜ ਟਿਕਟੌਕ ਤੇ ਲੱਗੀ ਸੀ ਵੀਡੀਓ ਤੋਂ, ਤੇ ਮੈਂ ਦੇਖੀ ਸਮੀ ਭਾਈ ਰੋਟੀ ਲਾ ਰਹੇ ਸੀ। ਹਾਂਜੀ, ਮੈਂ ਲਾਈ ਹੈ, ਤੁਸੀਂ ਲਾਈ ਹੈ? ਉਹ ਤੇ ਮੈਂ ਦੇਖੀ ਫੇਰ ਉਹ ਚੁੱਪ ਯਾਰ। ਮੈਂ ਕਿਹਾ ਸਮੀ ਨੂੰ ਜਿੰਨੇ ਕ ਡਾਲਰ ਮੈਂ ਦੇ ਕੇ ਜਾਣੇ ਉਹਨੇ ਕ ਤਾਂ ਕਮਾਵਾਂ ਇਹ ਤੋਂ। ਬੜੀ ਮਿਹਰਬਾਨੀ, ਸ਼ੁਕਰੀਆ ਤੁਹਾਡਾ ਭਾਈ ਸਾਹਿਬ, ਸ਼ੁਕਰੀਆ ਤੁਹਾਡਾ। ਟਾਈਮ ਬਹੁਤ ਥੋੜਾ ਜਿਹਾ ਦਿੱਤਾ ਵਾ। ਤੇ ਇੰਨਾ ਕਿ ਮੈਂ ਮਾਜ਼ਰਤ ਨਾਲ ਸਾਨੂੰ ਕਾਹਲੀ ਬੜੀ ਆ, ਨਹੀਂ ਤੇ ਰੁਕਦੇ। ਅੱਛਾ ਜੀ, ਭਾਈ ਸਾਹਿਬ ਸ਼ੁਕਰੀਆ, ਫੇਰ ਮਿਲਾਂਗੇ, ਫੇਰ ਬਿਲਡਿੰਗਾਂ ਵੇਖਾਂਗੇ। ਚੰਗਾ ਜੀ, ਚੰਗਾ ਜੀ, ਮਿਹਰਬਾਨੀ। ਓਏ ਸੌਰੀ।